नाज़रीन प्रोग्राम टी टाइम में खुश आमदीद। लागा चुनरी में दाग छुपाऊं कैसे। नाज़रीन मैं आपको बताता चलूं, ये जो शायरी है, लागा चुनरी में दाग छुपाऊं कैसे, घर जाऊं कैसे, वो दुनिया मोरे बाबुल का घर, ये दुनिया ससुराल भाईजान। बात ये है कि ये बात हो रही है उस दुनिया की, इस दुनिया की, कि हम उधर से आए हैं, वापस हमने लौट के जाना है, तो ये जरा ध्यान में रखिए। और लागा चुनरी में दाग, जो दाग हैं वो हमारे जो उल्टी सीधी हरकतें हैं, हाँ पाप है, वो दाग है हमारी रूह के ऊपर, हमारे ऊपर जो वो हम बुरे काम करते हैं उसके जो धब्बे रह जाते हैं, वो दाग है जो आपकी आत्मा के ऊपर आप दाग लगाते हैं। चुनरी सर क्यों किया गया है? लागा चुनरी में दाग, हाँ। चुनरी मतलब वो जिंदगी, जिंदगी, रूह, आत्मा, कुछ भी, ठीक है। आप सुनेंगे तो आपको अच्छा लगेगा, ठीक है। ये सर किन्होंने लिखा है? उन्होंने ज्यादा छोटे का तक उड़ाऊंगा, ठीक है। लागा चुनरी में दाग छुपाऊं कैसे, लागा चुनरी में दाग, चुनरी में दाग छुपाऊं कैसे, घर जाऊं कैसे, लागा चुनरी में दाग छुपाऊं कैसे, लागा चुनरी में दाग। कोरी चुनरिया आत्मा मोरी, मैल है माया जाल, कोरी चुनरिया आत्मा मोरी, मैल है माया जाल, वो दुनिया मोरे बाबुल का घर, ये दुनिया ससुराल, हाँ जाके बाबुल से नजर मिलाऊं कैसे, घर जाऊं कैसे, लागा चुनरी में दाग छुपाऊं कैसे, लागा चुनरी में दाग। दीन ताना ना दिगड़तानू ताना तेरे ना, दीन ताना ना दिगड़ता घूमता तेरे ना, दीन ताना ना दिगड़तानू घूमता तेरे ना, दिन ना तेरे तेरे ताना तेरे ताना, तुम दिरता दारे दारे दारे, दीन ताना ना 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 दिर तानी 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 तानी, दीन ताना ना दिगड़तानू ताना तेरे ना, दीन ताना ना दिगड़ता घूमता तेरे ना, लागा चुनरी में दाग छुपाऊं कैसे, लागा चुनरी में दाग छुपाऊं कैसे, लागा चुनरी में दाग। जियो 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 जियो, क्या कहने सजाद साहब, बहुत अच्छा गाया ਤੁਸੀਂ, क्या ਤੁਹਾਡੀਆਂ ਗਾਉਣੀਆਂ ਨੇ, ਵਾਹ ਵਾਹ ਵਾਹ। ਤੇ ਸਾਜੀ ਜਿਹੜੀਆਂ ਮੇਰੀਆਂ ਵਜਾਉਣੀਆਂ ਨੇ, ਆਹਾ ਤੇਰੀਆਂ ਵਜਾਉਣੀਆਂ, ਬਿਲਕੁਲ ਕਿਹਦੀਆਂ ਵਜਾਉਣੀਆਂ ਅੱਛੀਆਂ ਨੇ? ਤੁਹਾਡੀਆਂ ਵੀ ਠੀਕ ਹੈ। ਆਹ ਕੈਸਾ ਹੈ ਤੁਹਾਡੀਆਂ ਵਜਾਉਣੀਆਂ ਤੇ ਫੈਸਲ ਨੂੰ ਨਾਲ ਮੈਂ ਟ੍ਰੇਨ ਕਰ ਰਿਹਾ। ਦੇਖੋ ਫੈਸਲ ਨੇ ਨਾ ਇਹ ਹੱਥ ਰੱਖਿਆ ਜੀ, फैसल डेली बेसिस से एक सबक दे रहे हैं, ऐसा ऐसा फैसल पूरा नाल रागदरी वजाया करके मुगल ਉਹਨੇ ਇੱਕ ਦੋ ਕੰਮ ਕੀਤੇ ਤੇ ਉਂਗਲਾਂ ਨਹੀਂ ਠੁਕੀਆਂ ਦੂਰੋਂ ਹੀ। हाँ हाँ सही गल है, उन्हें कहा मैं बटन ना भूल जाऊँ। लो जी नाज़रीन गल है उस्ताद जी मैं बाजा बजाया उत्ते अबू गुस्सा तो नहीं करनगे? उधर उत्ते है अरे अरे फोन बुला के लिया तो ਉਸਤਾਦ ਜੀ ਵੇਖ ਲਓ ਚਾਚਾ ਜੀ ਪਾਣੀ ਚਾਚਾ यार पता की टीआर गाडरा दी छाता खुदा दा नाज और उन्होंने ਚਾਚਾ ਜੀ ਉੱਤੇ ਟੱਪਣ ਦੇ ਉਹਨਾਂ ਨੂੰ ਕਹਿੰਦਾ अल्लाह माफी दे। मेरे खानदान भी ये चीज है ना, ਟੱਪਣ ਟੁੱਪਣ ਵਾਲੀਆਂ ਨਹੀਂ। ਸਾਜੀ ਬੱਸ ਦੇ ਵਿੱਚ ਖਲੋਤਾ ਤੇ ਬੱਸ 'ਚ ਇੰਜ ਕਰਕੇ ਖਲੋਤਾ, ਮੈਂ ਕਿਹਾ ਇਹ ਕੀ, ਕਹਿੰਦਾ ਯਾਰ ਮੁੰਡੇ ਦੀ ਟੋਪੀ ਲਿਆਉਣੀ, ਉਹਦਾ ਸਾਈਜ਼ ਬਣਾਇਆ। ਫਰੀਦ ਭਾਈ ਵੀ ਭਾਈ ਬੱਸ 'ਚ ਬਹਿ ਗਏ। अच्छा ਉਹ ਭਾਈ ਕਨੈਕਟਰ ਕਹਿੰਦਾ ਪਿਛਲੀ ਸੀਟ ਤੇ ਬਹਿ ਜਾ, ਤੇ ਪਿਛਲੀ ਬੱਸ 'ਚ ਜਾ ਕੇ ਬਹਿ ਗਿਆ, ਪਿਛਲੀ ਸੀਟ ਤੇ। लो जी नाज़रीन, अच्छा बसां 'ਚ कई होंदे ना आ जेह्ड़े
ਚੀਜ਼ਾਂ ਵੇਚਣ ਵਾਲੇ ਚੜ ਜਾਂਦੇ ਆ, ਕਈ ਫਕੀਰ ਚੜ ਜਾਂਦੇ ਆ ਕਿ ਮੰਗਣ। ਫਕੀਰ ਤੇ ਨਾਜ਼ਰੀਨ ਮੈਂ ਤੁਹਾਨੂੰ ਅੱਜ ਦਾ ਕੀ ਦੱਸਾਂ ਵੀ ਇੱਕ ਨੇ ਮੈਨੂੰ ਇੰਨਾ ਖਿਚਾਇਆ ਯਾਰ, ਇਹ ਵੀ ਨਹੀਂ ਬੰਦੇ ਦਾ ਦਿਲ ਕਰਦਾ ਕਿ ਇਹਨੂੰ ਕੁਝ ਕਹੋ ਯਾਰ, ਵੀ ਯਾਰ ਬੰਦੇ ਨੂੰ ਆਪਣਾ ਗੁਨੇਗਾਰ ਲੱਗਣ ਲੱਗ ਪੈਂਦਾ ਕਿ ਥੋੜਾ ਜਿਹਾ ਬਾਅਦ ਚ ਕਿੰਨੀ ਦੇਰ ਬੰਦਾ ਸਫ਼ਰ ਤੇ ਜਾਂਦਾ ਇਹ ਸੋਚਦਾ ਰਹਿੰਦਾ ਯਾਰ ਜੇ ਕੁਝ ਹੋ ਗਿਆ ਨਾ ਤੇ ਉਸਤਾਦ ਜੀ ਉਹਦੀ ਬਦਦੁਆ ਲੱਗਣੀ, ਭਾਵੇਂ ਹੋਵੇ ਵੀ ਨਾ, ਡਰਦਾ ਹੀ ਜਾਂਦਾ। ਲੇਕਿਨ ਯਾਰ ਉਹ ਵੀ ਤੁਸੀਂ ਅੱਛਾ ਵਿਚਾਰੇ ਜਿਹੜੇ ਹੁੰਦੇ ਨੇ ਨਾ ਉਹ ਜਿਹੜੇ ਹੱਕਦਾਰ ਹੱਕਦਾਰ ਜਿਹੜੇ ਹੁੰਦੇ ਨੇ ਉਹ ਵੀ ਰਗੜੇ ਜਾਂਦੇ ਨੇ। ਹੱਕਦਾਰ ਤੇ ਮੰਗਦਾ ਹੀ ਨਹੀਂਗਾ। ਮੈਂ ਨਹੀਂ ਚਲੋ ਹੱਕਦਾਰ ਨੇ ਹੱਥ ਫੈਲਾ ਵੀ ਲਿਆ, ਉਹਨੂੰ ਤੁਸੀਂ ਉਹਨੂੰ ਦਿੰਦੇ ਹੋ, ਤੁਹਾਨੂੰ ਪਤਾ ਤਾਂ ਨਾ ਯਾਰ ਉਹਦੇ ਬੱਚਿਆਂ ਦੇ ਮੂੰਹ 'ਚ ਪੈਣਾ ਜਾ ਕੇ, ਜਾਂ ਉਹਦੇ ਘਰ ਜਾਣਾ, ਜਾਂ ਉਹਦਾ ਕੋਈ ਬਿੱਲ ਦਿੱਤਾ ਜਾਊ, ਜਾਂ ਉਹਦੀ ਕੋਈ ਦਵਾਈ ਆ ਜੂ ਹੱਕਦਾਰ ਤੇ। ਲੇਕਿਨ ਭਾਵੇਂ ਇੱਥੇ ਨਿਜ਼ਾਮ ਹੋਰ ਆ, ਇਹ ਬਹੁਤ ਵੱਡਾ ਬਿਜ਼ਨਸ ਆ, ਇਹ ਮਾਫੀਆ ਵਾ, ਆ ਮਾਫੀਆ ਪੂਰਾ। ਫਰੀਦ ਵੀ ਭਾਈ ਬਾਂਹ ਅੰਦਰ ਕਰਕੇ ਨਾ ਮੰਗਣ ਦਿਆ ਵੀ ਇੱਕ ਆ ਮੇਰੀ ਬਾਂਹ, ਇੱਕ ਬੰਦੇ ਨੇ 500 ਦੇ ਦਿੱਤਾ ਤੇ ਕੱਢ ਕੇ ਉਹਨੂੰ ਸਲੂਟ ਮਾਰਨ ਦਿਆ, ਕਹਿੰਦਾ ਟੁੱਟੀ ਨਹੀਂ ਸਹੀ ਹੈ ਯਾਰ ਮੈਨੂੰ ਫਕੀਰਾਂ ਦੇ ਮੈਂ ਵੀ ਕਹੀਏ ਨਾ ਉਹ ਬਾਂਹ ਅੰਦਰ ਵਾੜੀ ਹੁੰਦੀ ਆ, ਬਾਂਹ ਨਕਲੀ ਨਾ, ਬਾਂਹ ਅੰਦਰ ਵਾੜੀ ਹੁੰਦੀ। ਕਈ ਝੂਠੇ ਅੰਨੇ ਬਣੇ ਹੁੰਦੇ ਨੇ, ਕਈ ਝੂਠੇ ਮਤਲਬ ਮਜ਼ਦੂਰ ਲਾਤਾ ਨਹੀਂ, ਮਤਲਬ ਫਰੀਦ ਵੀ ਨਾ ਬਾਂਹ ਅੰਦਰ ਵਾੜੀ ਹੈ ਤੇ ਇਹਦੇ ਨਾਲ ਮੰਗ ਰਿਹਾ। ਤੇ ਦੋ ਗੱਡੀਆਂ ਸਾਹਮਣੇ ਆ ਗਈਆਂ, ਇੱਕ ਨੇ 20 ਰੁਪਏ ਦਿੱਤੇ ਨੇ ਤੇ 20 ਰੁਪਏ ਫੜਨ ਲੱਗਾ, ਤੇ ਦੂਜੇ ਨੇ 1000 ਕੱਢੇ ਤੇ ਫੌਰਨ ਕਿੰਨਾ ਆਹੋ ਇੱਧਰ ਵਾਲੇ ਨੇ ਬਾਬ ਰੋਡ ਤੇ ਉਹ ਕਿੱਧਰੋਂ ਨਿਕਲੀ। ਆਹੋ ਲੇਕਿਨ ਇੱਕ ਨਾਜ਼ਰੀਨ ਮੈਂ ਤੁਹਾਨੂੰ ਅੱਛਾ ਇਹਦਾ ਟ੍ਰਿਕ ਹੁੰਦਾ ਵਾ ਬੜਾ ਆਰਟਿਸਟਿਕ ਆ, ਅੰਨਾ ਬਣਨਾ 8-8 ਘੰਟੇ 6-6 ਘੰਟੇ ਉਸਤਾਦ ਜੀ ਵੈਸੇ ਐਕਟਰ ਹੁੰਦੇ ਨੇ ਆਹੋ ਓਏ ਐਕਟਰ ਵੀ ਗੈਂਗ ਹੁੰਦਾ ਹੀ ਪੂਰਾ, ਆਹੋ ਗਰੁੱਪ ਹੁੰਦੇ ਨੇ ਉਸਤਾਦ ਜੀ। ਅੱਛਾ ਯਾਰ ਕਸਮੇ ਤੋਂ ਅਸੀਂ ਇੰਜ ਲੱਗਦਾ ਵਾ ਸ਼ੀਸ਼ਾ ਇੰਜ ਕਰਦੇ ਨੌਕ, ਸ਼ੀਸ਼ਾ ਇੰਜ ਨੌਕ ਕਰਦੇ ਨੇ ਜਿਵੇਂ ਤੁਸੀਂ ਮਤਲਬ ਬਹਿਨੋਈ ਹੈ ਤੁਹਾਡਾ, ਤੁਸੀਂ ਸਾਲੇ ਆ ਆਹੋ ਇੰਜ ਕਰਕੇ ਨਾ, ਉਸ ਤੋਂ ਬਾਅਦ ਤੁਸੀਂ ਸ਼ੀਸ਼ਾ ਥੱਲੇ ਕਰਨਾ ਤੇ ਹਾਂ ਤੇ ਤੁਸੀਂ ਅੱਛਾ ਫਿਰ ਢੇਠੇ ਵੀ ਤੁਸੀਂ ਕਹਿਣਾ ਭਲਾ ਹੋਵੇ ਤੇ ਉਹ ਉੱਥੇ ਹੀ ਹੈ। ਅੱਛਾ ਤੂੰ ਮੈਨੂੰ ਕਹੀ ਜਾ ਭਲਾ ਹੋਵੇ, ਫਿਰ ਤੂੰ ਗੁੱਸੇ 'ਚ ਕਰੀ, ਫਿਰ ਤੂੰ ਗੁੱਸਾ ਕਰ ਲਈ, ਤੂੰ ਜਾ ਕੰਮ ਕਰ, ਇਹ ਵੀ ਕਹੀਂ ਚੱਲ ਅੱਜ ਤੂੰ ਸ਼ੀਸ਼ਾ ਥੱਲੇ ਕੀਤਾ ਭਲਾ ਹੋਵੇ, ਭਲਾ ਹੋਵੇ ਬਈ, ਭਲਾ ਹੋਵੇ। ਮੈਂ ਕਿਹਾ ਤੇ ਯਾਰ ਵੀ ਜਦੋਂ ਕਹਿ ਦਿੱਤਾ ਭਲਾ ਹੋਵੇ, ਬੱਚੇ ਆਤੇ ਕੋ ਲੈ ਜਾਂਗੇ, ਸੁਣਿਆ ਨਹੀਂ ਭਲਾ ਹੋਵੇ। ਲਾਣੇ ਦਿੱਤਾ ਯਾਰ ਗੱਡੀ ਦਿੱਤੀ ਕੀ ਹੈ 10-20 ਰੁਪਏ। ਓਏ ਭਲਾ ਹੋਵੇ, ਭਲਾ ਹੋਵੇ। ਤਾਂ ਜੀ ਮੇਰੀ ਗੱਲ ਸੁਣੋ, ਇਹ ਵੀ ਮੈਂ ਨਾ ਇੱਕ ਮੈਸੇਜ ਦੇਣਾ ਚਾਹ ਰਿਹਾ ਆਵਾਮ ਨੂੰ। ਤੁਸੀਂ ਇਹ ਨਹੀਂ ਵੇਖਣਾ ਕਿ ਇਹ ਮੁਸਤਹਿਕ ਹੈ ਕਿ ਨਹੀਂ ਹੈ, ਯਾਰ ਤੁਸੀਂ ਦੇ ਦਿਓ। ਮੇਰੇ ਅੱਬੂ ਉਸਤਾਦ ਜੀ ਕਾਪੀਆਂ ਰੱਖੀਆਂ ਹੁੰਦੀਆਂ ਸੀ ਉਹਨਾਂ ਨੇ ਉਰਦੂ ਦੀਆਂ, ਇੰਗਲਿਸ਼ ਉਹ ਨਹੀਂ ਯਾਰ, ਉਹ ਜਿਹੜੇ ਲੋਕੀ ਮਾਰ ਜਾਂਦੇ ਸੀ ਨਾ ਫਿਰ ਉਹ ਇਕੱਠੀਆਂ ਕਰਕੇ ਰੱਖਾਂ ਚ ਰੱਖ ਲੈਂਦੇ ਸੀ, ਉਹ ਫਿਰ ਅੱਗੇ 90 ਕਰਕੇ ਦਿੰਦੇ, ਉਹ ਫਿਰ 90 ਦੀ ਦਿੰਦੇ ਸੀ 100 ਵਾਲੀ ਫਿੱਟੇ ਮੂੰਹ ਤੇ ਪਹਿਲੇ ਕਾਪੀਆਂ ਦੀ ਗੱਲ ਤੇ ਤੁਸੀਂ ਉਹ ਤੇ ਤੇਰੇ ਅੱਬੂ ਜੀ, ਤੂੰ ਆਪਣੇ ਅੱਬੂ ਜੀ ਨਾਲ ਰਫ ਜੇ ਕਰ ਲਏ ਖੁਦਾ ਦੀ ਕਸਮ ਤੂੰ ਨਾ ਆਪਣੇ ਅੱਬੂ ਜੀ ਯੂਜ਼ ਟੂ ਜੇ ਕਰ ਲਏ, ਤੂੰ ਦਿਨ ਬ ਦਿਨ ਨਾ ਅੱਬੂ ਜੀ ਆਪਣੇ ਬਿਲਕੁਲ ਨਾ ਐਵੇਂ ਕੈਜੂਅਲ ਜੇ ਕਰ ਲਏ। ਮੈਨੂੰ ਬੜਾ ਯਾਦ ਆਉਂਦਾ ਉਸਤਾਦ ਜੀ। ਉਹ ਮੈਂ ਕਹਿਣ ਦਾ ਮਕਸਦ ਹੈਗਾ ਕਿ ਯਾਰ ਜਿਹੜਾ ਮੁਸਤਹਿਕ ਹੋਵੇ ਨਾ ਹੋਵੇ, ਤੁਸੀਂ ਅਗਰ ਕਾਤੋਂ ਨਸੀਹਤਾਂ ਨਾ ਕਰੀ ਜਾਓ ਉਹਨੂੰ। ਨਹੀਂ ਨਸੀਹਤਾਂ ਨਹੀਂ, ਕੋਈ ਗਲਤ ਕੰਮ ਨਹੀਂ। ਅੱਛਾ ਮਤਲਬ ਤੇਰੇ ਕੋਲ ਇੱਕ ਬੰਦਾ ਆਵੇ ਤੇਰੇ ਨਾਲ ਵੀ ਚੌੜੀ ਛਾਤੀ ਹੋਵੇ, ਆ ਬਾਡੀ ਬਿਲਡਰ ਹੋਵੇ, ਤੈਨੂੰ ਕਹੇ ਲਿਆ ਯਾਰ ਦੇ ਖਾਣ ਨੂੰ ਘਰ ਕੋਈ ਨਹੀਂ ਹੈਗਾ ਯਾਰ, ਬੜਾ ਮਸਲਾ ਦੇ ਦੇਗਾ ਉਹਨੂੰ। ਹਾਂਜੀ ਤੇ ਉਹ ਜਿਹੜੀ ਐਡਾ ਵਿੱਡ ਤੇ ਬਾਡੀ ਬਿਲਡਿੰਗ ਤੇ ਡੋਲੇ ਤੇ ਇਹ ਉਹ ਸਾਰਾ ਕੁਝ ਉਹ ਹੋ ਸਕਦਾ ਮਜਬੂਰੀ ਨਾਲ ਬਣਾਇਆ ਹੋਵੇ। ਉਹ ਹੋ ਸਕਦਾ ਵਾਲੀ ਤੇ ਗੱਲ ਆ ਭਾਜੀ ਗੱਲ ਹੋ ਸਕਦਾ, ਜਿਹੜਾ ਉਹਦੇ ਚ ਕੌਣ ਯਕੀਨ ਕਰੇਗਾ ਕਿ ਇਦਾਂ ਦਾ ਜਾਂ ਨਹੀਂ। ਉਸਤਾਦ ਜੀ ਦੱਸੋ ਕਹਿੰਦੇ ਇਹਨੇ ਅੱਛਾ ਕਈਆਂ ਨੂੰ ਇਹ ਬੜੀ ਬਿਮਾਰੀ ਹੁੰਦੀ ਹੈ, ਮਤਲਬ ਹੱਕਦਾਰ ਨੂੰ ਵੀ ਕਹੀ ਜਾਣੇ ਕੰਮ ਸ਼ਾਮ ਕਰਿਆ ਕਰ, ਚੰਗਾ ਭਲਾ ਹੈਗਾ ਤੂੰ ਹੈਂ? ਉਹ ਅਗਲੇ ਦਾ ਭਲਾ ਗੁਰਦਾ ਨਾ ਉਹ ਅਗਲਾ ਕੰਮ ਕਰਦਾ ਵੀ ਆ 2 ਸਕਿੰਟਾਂ ਚ ਉਹਨੇ 50 ਫੜ ਲੈਣੇ, ਉਹ ਕੰਮ ਕਰਦਾ ਗਰਮੀ ਚ 8 ਘੰਟੇ ਤੇ ਤੁਸੀਂ ਦੇ ਕੇ ਜੋ ਉਹਨੂੰ ਆਦਤ ਪੈ ਗਈ ਆ ਰਾਤ ਨੂੰ ਹੁਣ ਹੈ। ਉਹ ਨਹੀਂ ਇੱਕ ਕਰਾਚੀ ਦਾ ਕਲਿੱਪ ਚੱਲਿਆ ਸੀ, ਇੱਕ ਫਕੀਰ ਨੂੰ ਇੱਕ ਬੰਦਾ ਕਹਿੰਦਾ ਇਹ ਭਾਜੀ कितने पैसे कमा लेते हैं आप रोज के? कहता यार 300-400 रुपया बस बनता है। तो कहता यार ये 300-400 रुपया, कहता यार ये माफ करने वाले तो 800-900 रुपया बन जाएगा। ਕਹਿੰਦਾ ਮਾਫ ਕਰਨ ਵਾਲੇ ਬਗੈਰਤੀ ਨਾ ਕਰੇ। ਹਾਂ ਚਲੋ ਉਹਨਾਂ ਨੂੰ ਸਮਝ ਲੱਗਦੀ ਹੈ, ਉਹਨਾਂ ਨੇ ਵੀ ਵੇਖਿਆ ਹੋਏਗਾ। ਭਾਈ ਉਸਤਾਦ ਜੀ ਇੱਕ ਮਸਤ ਆ ਗਿਆ, ਉਹਨਾਂ ਨੂੰ ਕਹਿੰਦੇ ਤੈਨੂੰ 150 ਦਵਾਂਗਾ, ਤੇ ਭਾਈ 20-25 ATM ਚ ਉਹਨਾਂ ਨੂੰ ਲੈ ਕੇ ਨਹੀਂ ਨਿਕਲਦੇ। ਉਹ ਭਾਈ ਮਲੰਗ ਖਿੱਚ ਗਿਆ, ਕਹਿੰਦਾ ਜਾ ਚੱਲ ਜਾ ਯਾਰ, ਤੂੰ ਮੇਰੀ 800 ਦੀ ਦਿਹਾੜੀ ਦਰਵਾ ਦੇ, ਨਹੀਂ 150 ਵੀ ਨਹੀਂ ਦੇਣਾ। 150 ਦੇਣਾ ਤੈਨੂੰ ਲਈ ਫਿਰਨਾ ATM ਚ, ਤੇ ਸ਼ਾਮ ਪੈ ਗਈ ਤੈਨੂੰ ਕਹਿੰਦਾ ਜਾ ਮਾਮਾ ਉੱਥੇ ਮੈਂ 900 ਪਾ ਲੈਣਾ ਸੀ ਹੁਣ ਤੱਕ, ਤੇ ਕਹਿੰਦਾ ਕੋਈ ਕਾਰਡ ਵੀ ਚੱਲਦਾ ਨਾ ਬਣ ਕੇ ਆਪ ਵੀ ਮੰਗ ਰਹੇ ਲਾਰੀ ਅੱਡੇ 'ਚ। ਹਾਂ ਉਧਰੋਂ ਤੇਜ਼ ਨਿਊ ਖਾਨ ਆਈ ਤੇ ਉੱਠ ਕੇ ਦੌੜ ਲਾਂਦੀ।
ਦਾਨਿਸ਼ ਵੀ ਭਾਈ ਗੁੰਗਾ ਬਣ ਕੇ ਮੰਗਣ ਦਿਆ। ਇੱਕ ਬੰਦੇ ਨੇ 500 ਦੇਤਾ ਤੇ ਨਾਲ ਹੀ ਹੁਣ ਕਹਿੰਦਾ ਥੈਂਕ ਯੂ। ਪੜਿਆ ਗਿਆ ਮੈਨੂੰ ਜਿਹੜਾ ਗੁੱਸਾ ਚੜਦਾ ਨਾ, 5 ਕਿਲੋ ਬਾਟੀ ਲਵਾਈ ਉਸਤਾਦ ਜੀ। 5 ਕਿਲੋ ਬਾਟੀ ਯਾਰ ਖਾਣੀ ਸੀ, ਭੁੱਖ ਲੱਗੀ ਸੀ, ਦੋਸਤ ਯਾਰ ਆਏ ਯਾਰ ਬੜੀ ਉੱਥੇ ਉਸਤਾਦ ਜੀ ਜਿਹੜੇ ਕਰੈਕਟਰ ਆਉਂਦੇ ਨੇ ਨਾ, ਉਹਨਾਂ ਤੇ ਮੈਨੂੰ ਇੰਨਾ ਉਸਤਾਦ ਜੀ ਲਾਣਾ ਵਗਦੀ ਉਹ ਆਹੋ ਕਸਮੇ ਖੁਦਾ ਦੀ ਰੋਟੀ ਖਾਂਦੇ ਹੀ ਨਹੀਂ ਰੋਟੀ ਅੱਲਾ ਮਾਫੀ ਇਸ ਕਿਸਮ ਦਾ ਆ ਕੇ ਸ਼ਬੂਲੂ ਜਿਹਾ ਕਰਕੇ ਨਾ ਇੰਜ ਸਿਰ ਤੇ ਲੋਕ ਇੰਜ ਕਰਦੇ ਨੇ, ਤੁਹਾਨੂੰ ਇੰਜ ਲੱਗ ਪੈਂਦਾ ਇਹਦੀ ਲਾਰ ਡਿੱਗ ਪਈ ਹੈ ਕੜਾਈ ਵਿੱਚ। ਤੇਰੇ ਮੌਲਾ ਉਸਤਾਦ ਜੀ ਤੁਹਾਨੂੰ ਲੱਗਣ ਲੱਗ ਪੈਂਦਾ ਐਸਾ ਸਰ ਜੀ। ਅੱਛਾ ਉਹਨਾਂ ਦਾ ਟ੍ਰਿਕ, ਅੱਛਾ ਇਹਨਾਂ ਦੇ ਟ੍ਰਿਕ ਕੀ ਹੁੰਦੇ ਨੇ, ਇਹਨਾਂ ਦੇ ਟ੍ਰਿਕ ਕੀ ਹੁੰਦੇ ਨੇ? ਜਿੱਥੇ ਸਪੀਡ ਬ੍ਰੇਕਰ ਹੋਏਗਾ ਉੱਥੇ ਬੈਠੇ ਹੋਣਗੇ। ਆ ਹੁਣ ਤੂੰ ਮੈਨੂੰ ਦੱਸ ਭਾਈ ਨੇ ਪੂਰਾ ਇੱਕ ਬਿਜ਼ਨਸ ਆ, इस बिजनेस अच्छे बिजनेसमैन भी जितना हाँ बिजनेस है यार ये बहुत अच्छा बिजनेसमैन है, ये यार बेचारा इसको अभी बिजनेस करे ये इन्हां च भी कैटेगरी अच्छा बिजनेसमैन तरीके ਲੱਭਦਾ। ਉਹਨੇ ਜਿੱਥੇ ਗੱਡੀ ਦੀ ਬ੍ਰੇਕ ਲੱਗਣੀ ਹੈ ਨਾ ਸਰ ਉੱਥੇ ਉਹਨੇ ਬੈਠੇ ਹੋਣਾ। ਤੁਸੀਂ ਨਹਿਰ ਕਿਤੇ ਚੱਲ ਜਾਓ, ਤੁਸੀਂ ਜਿੱਥੇ ਪਤਾ ਨਾ ਇੱਥੇ ਗੱਡੀ ਦੀ ਬ੍ਰੇਕ ਲੱਗਣੀ ਹੈ ਉੱਥੇ ਪੈਣ ਸਾਈਡ ਤੇ ਸੋਹਣਾ ਨਾਲ ਬੁੱਢੀ ਚਾਦਰ ਲਈ ਨਾਲ ਬੱਚੇ। ਔਰ ਕੱਲ ਕੌਣ ਤੂੰ ਮੇਰੇ ਨਾਲ ਸੀ? ਇੱਕ ਮਿੰਟ ਆ ਜਾ, ਕੌਣ ਸੀ ਮੇਰੇ ਜਦੋਂ ਬੁੱਢੀ ਨੇ ਵਾਪਸੀ ਆਉਣ ਲੱਗਿਆ? ਪਤਾ ਨਹੀਂ ਕਾਸ਼ਵ ਹਸਨੀ ਸੀ, ਤੂੰ ਸੀ ਪਤਾ ਨਹੀਂ। ਉਹ ਯਾਰ ਮੈਂ ਤੇ ਹੁਣ ਵੀ ਪਤਾ ਨਹੀਂ ਨਾਲ ਲੱਗ ਭਾਜੀ ਰਾਤ 2 ਵਜੇ ਦਾ ਟਾਈਮ ਤੇਰੇ ਘਰੋਂ ਮੈਂ ਨਾ ਕੱਲ ਰਾਤ ਪਰਸੋਂ ਤੁਸੀਂ ਬਾਅਦ ਚ ਆਏ? ਬਾਹਰ ਬੈਠੇ ਹੋਏ ਸੀ ਅਸੀਂ ਜਦੋਂ ਦੋਵੇਂ ਜਣੇ। ਆਹੋ ਤੇ ਮੈਂ ਅੰਦਰ ਸੀ ਹੋਟਲ ਦੇ ਆਰਫ ਚਾਲੇ ਦੇ। ਇਹ ਮੇਰੇ ਤੋਂ ਪਹਿਲਾਂ ਦੀ ਗੱਲ ਹੈ ਜਾਂ ਬਾਅਦ ਦੀ? ਮੈਂ ਆਰਫ ਚਾਲੇ ਕੋ ਅੰਦਰ ਬੈਠਾ ਸੀ ਨਾ, ਇਹ ਬਾਹਰ ਬੈਠੇ ਸੀ। ਅੱਛਾ। ਤੇ ਮੈਂ ਉੱਥੋਂ ਨਿਕਲ ਕੇ ਬਾਬਾ ਜੀ ਆਇਆ 2 ਵਜੇ ਦਾ ਟਾਈਮ। ਯਾਰ 30 ਤੋਂ 32 ਸਾਲ ਦੀ ਉਹ ਕੁੜੀ ਹੋਣੀ, ਉਹ ਬਾਜੀ ਉਹਨੇ ਨਕਾਬ ਲਿਆ, ਅੱਗੇ ਉਹਨੇ ਗੁਬਾਰੇ ਲਾਏ ਨੇ। ਕਿੰਨੇ ਬਰੇ ਗੁਬਾਰੇ ਧਾਗੇ ਫੜਿਆ ਚ ਇਧਰ ਉਹਨੇ ਬੱਚਾ ਚੁੱਕਿਆ। ਫੁੱਟਪਾਥ ਤੇ ਦੂਰ ਦੂਰ ਤੱਕ ਇਧਰ ਨਾ ਕੋਈ ਬੰਦਾ, ਨਾ ਪਰਿੰਦਾ, ਨਾ ਗਵਿੰਦਾ, ਨਾ ਧਰਮਿੰਦਰ, ਨਾ ਜੈਕੀ ਸ਼ੇਰਫ, ਕੋਈ ਵੀ ਨਹੀਂ। ਤੇ ਉਹ ਬੈਠੀ। ਹੁਣ ਮੇਰੇ ਦੱਸ ਉਹ ਸਿਰਫ ਪਤਾ ਕਿਉਂ ਬੈਠੀ? ਮੈਂ ਤੈਨੂੰ ਦੱਸ, ਇਸ ਤੋਂ ਨਹੀਂ ਬੈਠੀ ਕਿ ਮੈਂ ਪਕਾਨੇ ਰਾਤ ਦੇ 2 ਵਜੇ ਕੀ ਕਰਨੇ ਪਕਾਨੇ ਤੋਂ, ਉਹ ਵੀ ਉਹ ਵਾਲੇ। ਆਹੋ ਉਹਦਾ ਫਾਇਦਾ ਵੀ ਹਾਂ ਤੇ ਉਹ ਪਕਾਨੇ ਲਾ ਕੇ ਇਸ ਤੋਂ ਨਹੀਂ ਬੈਠੀ ਕਿ ਵੀ ਤੂੰ ਖਰੀਦੇਂਗਾ ਜਾਂ ਬੱਚਿਆਂ ਨੂੰ ਦੇਂਗਾ। ਪਾਇਨ ਨੂੰ ਇਸ ਤੋਂ ਬੈਠੀ ਕਿ ਦੇਖ ਕੇ ਇਹਦੇ ਵਰਗਾ ਦਿਲ ਇੰਜ ਕੰਬੇ, ਜਜ਼ਬਾਤਾਂ ਨਾਲ ਅਗਲੇ ਦੇ ਜਜ਼ਬਾਤਾਂ ਦਾ ਸੌਦਾ ਹੋ ਰਿਹਾ ਹੁੰਦਾ ਉਸ ਟਾਈਮ ਕਿ ਤੂੰ ਗੱਡੀ ਚੋਂ ਲੰਘਿਆ, ਤੇਰੀ ਜੇ 2-4-5 ਹਜ਼ਾਰ ਰੁਪਇਆ ਵਾ, ਤੂੰ ਦੇਖਿਆ ਤੇ ਉਹ ਬੈਠੀ ਆ ਪਾਇਨ ਤੇ ਇਹਦੇ ਵਰਗਾ ਹੋਵੇ ਉਹਦੀ ਸ਼ਕਲ ਵੇ। ਉਸਤਾਦ ਜੀ ਮੈਨੂੰ ਤਰਸ ਆਉਂਦਾ ਉਸਤਾਦ ਆਂਦਾ ਨਾ, ਇਹ ਫਾਇਦਾ ਚੁੱਕਣਾ ਉਹਨਾਂ ਨੇ। ਰਾਤ ਦੇ 2 ਵਜੇ ਕੱਲੀ, ਔਰ ਉਹ ਕੱਲੀ ਨਹੀਂ ਹੁੰਦੀ, ਟੀਮ ਉਹਦੇ ਪਿੱਛੇ ਲੋਕੇ ਵੱਡੇ ਵੱਡੇ ਡੰਡਾਂ ਵਾਲੇ ਵੀ ਖਲੋਤੇ ਹੁੰਦੇ ਨੇ। ਇਹ ਮੈਂ ਜੈਨੂਇਨ ਗੱਲ ਕਰ ਰਿਹਾ, ਉਹ ਕੱਲੀ ਕੁੱਲੀ ਨਹੀਂ ਹੁੰਦੀ ਕੋਈ। ਉਸਤਾਦ ਜੀ ਨਾਲ ਬੱਚਾ ਸੀਗਾ, ਬੱਚਾ ਚੁੱਕਿਆ ਉਹਨੇ। ਭੈਣ ਇਹ ਨਿਜ਼ਾਮ ਹੁੰਦਾ ਵਾ। ਆ ਬੱਚੇ ਨਹੀਂ ਜਿਹੜੇ ਬੱਚੇ ਛੋਟੇ, ਇਹ ਜਿਹੜੇ ਇੱਥੇ ਨੌਮਲੂਦ ਬੱਚੇ ਮਿਲ ਜਾਂਦੇ, ਉਹ ਰੈਂਟ ਤੇ ਮਿਲਦੇ ਆ। ਆਹੋ ਉਸਤਾਦ ਜੀ 200 ਰੁਪਏ 300 ਰੁਪਏ ਦਿਹਾੜੀ ਤੇ। ਨਿੱਕਾ ਬੱਚਾ ਉਹਨੂੰ ਫਿਨਰ ਗਨ ਨਾ ਹੁੰਦਾ ਨਾ ਬੱਚੇ ਦਾ, ਉਹ ਬੱਚਾ ਸੁੱਤਾ ਰਹਿੰਦਾ, ਫਿਨਰ ਗਨ ਪਿਆ ਕੇ ਤੇ ਉਹ ਲਟਕਿਆ ਬੱਚਾ, ਤੇ ਉਹਨੂੰ ਚੁੱਕਿਆ ਤੇ ਉਹਦੀ 200-300 ਰੁਪਏ ਤੇ ਉਹ ਬੱਚੇ ਰੈਂਟ ਤੇ ਮਿਲਦੇ ਆ। ਉਹ ਕਈ ਤੇ ਫਿਰ ਮਤਲਬ ਵੱਡੇ ਹੋ ਗਏ ਤੇ ਉਹ ਫਿਨਰ ਗਨ ਦਾ ਨਸ਼ਾ ਉਹਨਾਂ ਨੂੰ ਲੱਥਦਾ ਹੀ ਨਹੀਂ, 40 ਸਾਲ ਦੇ ਹੋ ਗਏ ਵੀ। ਤੇਰੀ ਗੱਲ ਕਰਨ ਦੇ ਨਹੀਂ ਮੈਂ ਪਾਗਲ ਆ, ਮੈਂ ਉਹਦੀ ਕਦੋਂ ਗੱਲ ਕਰਾਂ। ਉਹ ਬੁੱਢੀ ਬੈਠੀ ਪਾ ਨੂੰ। ਇਸ ਹੁਣ ਕਈ ਲੋਕ, ਤੁਸੀਂ ਮੋਟਰਵੇ ਤੇ ਜਾ ਰਹੇ, ਹਾਂ ਠੀਕ ਆ ਜੀ, ਟੂਲ ਪਲਾਜ਼ਾ ਆਇਆ, ਤੁਸੀਂ ਟੂਲ ਪਲਾਜ਼ਾ ਤਾਂ ਬਿਲਕੁਲ ਟੂਲ ਪਲਾਜ਼ੇ ਦੇ ਅੱਗੇ ਸੈਂਟਰ 'ਚ। ਹਾਂ ਸਹੀ ਗੱਲ ਆ। ਤੇ ਲੈਨ ਸਰ ਬੈਠੇ ਹੁੰਦੇ ਟੂਲ ਪਲਾਜ਼ੇ ਦੇ ਅੱਗੇ ਫੈਸਲ ਸਾਹਿਬ ਉਹ ਅਗਲੇ ਦਿਮਾਗ ਨਾਲ ਕੰਮ ਲੈਂਦੇ ਨੇ ਕਿੱਥੇ ਰੁਕਣਾ ਕਿ ਕਿੱਥੇ ਇਹਨਾਂ ਨੇ ਰੁਕਣਾ, ਕਿੱਥੇ। ਅੱਛਾ ਫਿਰ ਟੋਲ ਪਲਾਜ਼ੇ ਦਾ ਮਸਲਾ ਕੀ ਹੁੰਦਾ ਕਿ ਉੱਥੇ ਆ ਜਿਹੜਾ ਲਾਹੌਰ ਵਾਲਾ ਨਾ ਟੋਲ ਪਲਾਜ਼ਾ, ਆ ਜਿਹੜਾ GT ਰੋਡ ਵਾਲਾ, ਲਾਹੌਰ ਫੈਸਲਾ GT ਰੋਡ, ਇੱਥੇ ਹੈਗਾ ਨਾ ਜੀ 146 ਰੁਪਏ। ਉਹਨੂੰ ਪਤਾ 150 ਦੇਣਾ ਵਾ ਤੇ 46 ਤੇ 450 ਤੇ 14 ਰੁਪਏ, 14 ਹੱਥ ਚ ਤੇ ਅੱਗੇ ਕਰੈਕਟਰ ਖੜਾ। ਤੇ ਤੂੰ ਸ਼ੀਸ਼ਾ ਵੀ ਉਨੀ ਦੇਰ ਨੂੰ ਥੱਲੇ ਕਰ ਰਿਹਾ ਤੇ ਅੱਗੋਂ ਕਰੈਕਟਰ ਖੜਾ ਤੇ ਤੂੰ ਇੰਜ ਕਰਕੇ ਉਹਨੂੰ ਫੜਾ ਦੇਣਾ। ਉਹ ਬਕਾਇਆ ਉਹਨਾਂ ਦੇ ਨੇ, ਸਮਝ ਆ ਰਹੀ ਹੈ? ਟੂਲ ਪਲਾਜ਼ੇ ਤੋਂ ਯਾਦ ਆਇਆ, ਸ਼ਰਟਾਂ ਲੈਣੇ ਸੀ, ਕਿਸੇ ਨੂੰ ਕਹਿੰਦਾ ਮੈਨੂੰ ਸ਼ਰਟਾਂ ਲੈ ਦੇ, ਕਹਿੰਦਾ ਪਲਾਜ਼ੇ ਚੱਲ ਰਿਹਾ ਤੇ ਟੂਲ ਪਲਾਜ਼ੇ ਚੱਲ। ਲਓ ਜੀ, ਉਹ ਭਾਈ ਨਾ ਇਹ ਇਦਾਂ ਦੇ ਨਿਜ਼ਾਮ ਹੁੰਦੇ ਨੇ। ਮੈਂ ਤੁਹਾਨੂੰ ਜਰਮਨ ਦੱਸ ਰਿਹਾ ਯਾਰ, ਤੁਸੀਂ ਹਿਸਾਬ ਲਾ ਕੇ ਲਾਹੌਰ ਮੈਂ ਫਿਰ ਰਿਹਾ ਵਾਂ ਲਿੰਕ ਰੋਡ ਮੁਗਲਪੁਰਾ, 1:30 ਦਾ ਟਾਈਮ ਰਾਤ ਨੂੰ, ਤੇ ਇੱਕ ਨਾ ਪਲਾਟ ਜਿਹਾ ਸੀ 20 ਮਰਲੇ ਦਾ, ਉਹਦੇ ਚ ਲੰਡਾ ਲਾਇਆ ਸੀ ਉਹਨਾਂ ਨੇ, ਤੇ ਉਹਦੇ ਅੱਗੋਂ ਮੈਂ ਲੰਘ ਰਿਹਾ। ਚਲੋ ਉਹਦੇ ਅੰਦਰ ਮੈਂ ਵੜਿਆ ਸੀ, ਚਲੋ ਮੈਂ ਕੋਈ ਸ਼ਰਟਾਂ ਟੈਪ ਦੇਖ ਰਿਹਾ ਤੇ ਮੈਂ ਬਾਹਰ ਆਇਆ। ਫਰੀਦ ਕਿੰਨਾ ਕੁ ਖੂਬਸੂਰਤ ਬੱਚਾ, 4 ਤੋਂ 5 ਸਾਲ ਦਾ, ਇੰਨਾ ਵਾਈਟ ਕਲਰ ਖੂਬਸੂਰਤ, ਦਿਲ ਕਰੇ ਇਹਨੂੰ ਫੜ ਕੇ ਚੁੰਮੀ ਜਾਓ ਬੱਚੇ ਨੂੰ, ਇੰਨਾ
ਸਾਰਾ ਮੇਰੇ ਵਰਗਾ ਓਏ ਚੁੰਨੀ ਜੋ ਉਹ ਵੀ ਗਿਆ ਜੀ ਉਸਤਾਦ ਨੇ। ਭੈਣ ਉਹਨੂੰ ਅੱਛਾ ਉਹਦੇ ਅੱਗੇ ਪਿੱਛੇ ਕੋਈ ਨਹੀਂ। ਮੇਰੇ ਨਾਲ ਮੇਰਾ ਇੱਕ ਦੋਸਤ ਸੀ ਨੌਮੀ ਸ਼ਾਹ, ਉਹ ਬਾਹਰ ਚਲਾ ਗਿਆ। ਮੈਨੂੰ ਕਹੇ ਯਾਰ ਬੱਚਾ ਉਹ ਮੈਨੂੰ ਕਹਿੰਦਾ ਭੈਣ ਇਹ ਕੱਲਾ। ਮੈਂ ਕਿਹਾ ਇਹ ਕੱਲਾ ਰਾਤ ਦੇ 1 ਵਜੇ? ਕਹਿੰਦਾ ਭੈਣ ਇਹ ਕੱਲਾ ਨਹੀਂ, ਇਹਦੇ ਆਲੇ ਦੁਆਲੇ ਪੂਰੀ ਰੈਕੀ ਹੋ ਰਹੀ ਹੈ ਇਹਦੀ। ਅੱਛਾ ਇਹ ਗੱਡੀ ਭਰ ਕੇ ਆਉਂਦੀ ਆ, ਉਹ ਗੱਡੀ ਫਲਾਂ ਜਗ੍ਹਾ ਤੇ ਰੁਕਦੀ ਆ, ਉਹਦੇ ਚੋਂ ਮਾਲ ਉਤਰਦਾ ਹੈ। ਇਹ ਨਿਜ਼ਾਮ ਤੇ ਹਰ ਬੱਚੇ ਦੇ ਉੱਤੇ ਨਜ਼ਰ ਆ। ਇਹਦੀਆਂ ਬੁੱਢੀਆਂ ਮਾਵਾਂ ਭੈਣਾਂ ਵੀ ਇੱਥੇ ਫਿਰ ਰਹੀਆਂ ਹੋਣੀਆਂ ਕਿਤੇ। ਤੁਸੀਂ ਇਹ ਨਾ ਸਮਝੋ ਕੱਲਾ ਫਿਰ ਰਿਹਾ, ਤੁਹਾਡੇ ਤੇ ਵੀ ਨਜ਼ਰ ਆ ਇਹਦੀ। ਯਾਰ ਮੈਨੂੰ 100 ਰੁਪਇਆ ਦਿੱਤਾ ਤੇ ਮੈਨੂੰ ਇੰਨਾ ਤਰਸ ਆਇਆ ਉਹਦੇ ਤੇ। ਯਾਰ ਮੈਂ ਕਿਹਾ ਇੰਨਾ ਛੋਟਾ, ਉਹਨੂੰ ਕੀ ਪਤਾ ਉਹਨੂੰ ਕੀ ਯੂਜ਼ ਕੀਤਾ ਜਾ ਰਿਹਾ। ਕਸਮਤੀ ਦਾ ਖੂਬਸੂਰਤ ਯਾਰ। ਤੇ ਭੈਣ ਵਾਕਈ ਉਸ ਤੋਂ ਬਾਅਦ ਫਿਰ ਅਸੀਂ ਮੈਂ ਉਹਨੂੰ ਫੜ ਲਿਆ। ਫੜ ਕੇ ਉਹਨੂੰ ਮੈਂ ਤੇ ਥੋੜੀ ਦੇਰ ਬਾਅਦ ਇੱਕ ਔਰਤ ਜੀ ਆਈ, ਮੈਂ ਦੁਪੱਟਾ ਲਿਆ ਤੇ ਅੱਲਾ ਦੇ ਨਾਂ ਦੇ ਨਾਲ ਉਹਨੇ ਉਹਦੀ ਬਾਂਹ ਫੜੀ, ਉਹ ਲੈ ਕੇ ਤੇ ਚਲੀ ਗਈ। ਕਹਿੰਦਾ ਹਾਂਜੀ ਹੁਣ ਦੱਸੋ। ਮੈਂ ਕਿਹਾ ਯਾਰ ਸਹੀ ਗੱਲ, ਕੋਈ ਬੜਾ ਵੱਡਾ ਮਾਫੀਆ ਭਾਈ ਕਿਹੜੇ ਬਾਤ ਦੱਸਵੇਂ। ਬਾਈ ਜੀ ਮੈਂ ਤੇ ਫਰੀਦ ਵਾਲਾ ਮੈਂ ਨੁੱਕਰ ਦੇ ਖਲੋਤੇ ਤੇ ਇੱਕ ਕਰੈਕਟਰ। ਅੰਨਾ ਬਣਿਆ ਕੌਣ ਆ ਜਾਣ ਕੇ ਅੰਨਾ ਬਣਿਆ ਫਿਰ ਤੇ ਇੱਕ ਬੰਦੇ ਨੂੰ ਐ ਕਰ ਰਿਹਾ ਅੱਲਾ ਦਾ ਨਾਂ ਦੇ ਦਿਓ ਤੇ ਉਹ ਦੇਣ ਲੱਗਾ ਤੇ ਵਿੱਚੋਂ ਅੱਖਾਂ ਖੁੱਲ ਗਈਆਂ ਤੇ ਉਹਨੇ ਦੇਖ ਲਿਆ ਤੇ ਕਹਿੰਦਾ ਓ ਸੌਰੀ। ਅੰਨਾ ਹੀ ਤੂੰ ਮਰ ਗਿਆ। ਦੱਸ ਉੱਥੇ ਕਹਿ ਰਿਹਾ ਸੌਰੀ। ਜਜ਼ਬਾਤਾਂ ਨਾਲ ਖੇਡਦੇ ਨੇ ਲੋਕ। ਇਹਨਾਂ ਬਾਤਾਂ ਲੱਗ ਰਿਹਾ ਸਰ ਜੀ ਕੀ ਕਰੋ 36 ਵਾਰੀ ਕਿਹਾ ਕਰ ਆਰਾਮ ਨਾਲ ਲਫ਼ਜ਼ ਅਦਾ ਕਰਿਆ ਤੇ ਕਰ। ਤੁਸੀਂ ਮੈਨੂੰ ਤਾਂ ਨਹੀਂ ਨਾ ਕਿਹਾ। जज्बाता ना खेलते ने लोग जज्बातों से खेलते हैं, ये होती बात। ਇੱਕ ਤੰਬੂਆਂ ਦੇ ਵਿੱਚ ਭਾਈ ਮਹਾਰਾਜਾ ਵੱਟੇ ਨੂੰ ਰੱਥਾ ਬੰਨ ਕੇ ਸੁੱਟ ਕੇ ਅੰਦਰ ਕਹਿੰਦੇ ਆ ਇੱਕ ਬੋਟੀ ਬੰਨ ਦੇਣਾ ਇਹਦੇ ਨਾਲ। यार तो अच्छा कई मस्त टाइप करैक्टर होंगे ने पूरी बदमाशी ना आके मैं तेरे को ने मंगना कि ਅਸੀਂ ਉਹਦੇ ਨਾਲ ਆਈਸਕ੍ਰੀਮ ਖਾਣ ਕੇ ਤੂੰ ਨਾਲ ਸੀ। ਓ ਯਾਰ ਢਿੱਲਾ ਘਰ। ਬਤਾ ਦਿਓ ਬੰਦੇ ਮੈਨੂੰ ਦੱਸੋ ਮੈਂ ਕੀ ਮੈਂ ਉਸਮਾਨ ਨਹੀਂ ਆ ਮੈਂ ਤੁਹਾਡੀ ਮੈਂ ਉਸਮਾਨ ਕਬਾਬਸ਼ ਵਾਲਾ ਇੱਕ ਬੰਦਾ ਹੋਰ ਬਈ ਯਕੀਨ ਕਰੋ ਅਸੀਂ ਕੌਸਰ ਆਈਸ ਬਾਰ ਤੇ ਬੈਠੇ ਉਸਮਾਨ ਦੇ ਨਾਲ ਇੱਕ ਕਰੈਕਟਰ ਆ ਕੇ ਬਹਿ ਗਿਆ। ਇੱਥੇ ਤੱਕ ਉਹਦੀ ਸ਼ਲਵਾਰ ਪਾਟੀ, ਇੱਧਰ ਉਹਦਾ ਕਫ ਪਾਟੇ ਨੇ ਤੇ ਮੂੰਹ 'ਚ ਗੱਲਾਂ ਕਰੀ ਜਾ ਰਿਹਾ। ਕੁਝ ਕਰੈਕਟਰ ਵਿਚਾਰੇ ਨਾ ਇੰਜ਼ਾਇਟੀ ਡਿਪਰੈਸ਼ਨ ਦੇ ਪੇਸ਼ੈਂਟ ਹੋ ਕੇ ਦਵਾਈ ਨਹੀਂ ਲੈਂਦੇ, ਇਲਾਜ ਦਾ ਪਤਾ ਨਹੀਂ ਹੁੰਦਾ, ਔਰ ਫੁੱਲ ਹੋ ਜਾਂਦੇ ਨੇ। ਹੁਣ ਉਸਮਾਨ ਦੇ ਨਾਲ ਬੈਠਾ, ਇਹ ਉਸਮਾਨ ਬੈਠਾ, ਉਹ ਆ ਕੇ ਪੂਰਾ ਬਹਿ ਗਿਆ। 100 ਰੁਪਏ ਦੇ 100 ਰੁਪਏ 100 ਰੁਪਏ ਦੇ 100 ਰੁਪਏ ਦੇ 100 ਰੁਪਏ 100 ਰੁਪਏ ਦੇ 100 ਰੁਪਇਆ। ਉਸਮਾਨ ਕਹਿੰਦਾ ਉਹ ਭਾਈ ਉਹ ਮੈਂ ਵੀ ਗਿਆ ਉਹ ਮੈਂ ਕਿਹਾ ਹੈਲੋ 100 ਰੁਪਏ ਤੂੰ ਦੇ 100 ਰੁਪਏ 100 ਰੁਪਏ ਦੇ 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 ਲੈ ਤੂੰ ਦੇ 100 ਰੁਪਏ ਦੇਣਾ 100 ਰੁਪਇਆ 100 ਰੁਪਏ ਦੇਣਾ 100 100 ਦੀ ਕੰਬੋ ਹੀ ਲਾਤੀ 100 ਰੁਪਏ ਦੇ 100 ਰੁਪਏ ਦੇ ਕੋਈ ਸਾਹ ਚੱਲ 100 ਰੁਪਏ ਦੇ 100 ਰੁਪਏ ਤੇ ਉਹਦੇ ਕੋਲੋਂ ਸਮੈਲ ਜਿਹੜੀ ਆ ਰਹੀ ਓਏ ਮੇਰੇ ਮੌਲਾ ਉਹ 500 ਵਾਲੀ ਓਏ ਮੇਰੇ ਮੌਲਾ ਪਾਇਣੋ ਸਮੈਲ ਤੋਂ ਮਜਬੂਰ ਹੋ ਕੇ ਤੂੰ 100 ਦੇਣਾ ਕਿ ਉੱਠੇ ਤੇ ਪਿੱਟ ਮਰ ਗਿਆ। ਕੌਸਰ ਵਾਲਾ ਦੁਕਾਨਦਾਰ ਵੀ ਉਹ ਚੱਲ 100 ਰੁਪਏ ਦੇ 100 ਰੁਪਏ। ਅੱਛਾ ਤੇ ਵਾਲ ਉਹਦੇ ਇੰਜ ਲੱਗੇ ਜਿਵੇਂ ਪਿੱਤਲ ਦੇ ਵਾਲ ਆ। ਪਤਾ ਨਹੀਂ ਕਿਦੋਂ ਦਾ ਨਾਤਾ ਤੇ ਹੁਣ ਉਹ ਕਹਿ ਰਿਹਾ ਚੱਲ ਉੱਠ ਤੇ ਉਹ ਕੀ ਕਰ ਰਿਹਾ 100 ਰੁਪਏ ਦੇ 100 ਰੁਪਏ 100 ਰੁਪਏ 100 ਰੁਪਏ ਉਹਦਾ ਜਿਵੇਂ ਰਹਿੰਦਾ 100 ਰੁਪਏ ਲੈਣਾ 100 ਰੁਪਏ ਦੇਣਾ ਯਾਰ 100 ਰੁਪਏ ਦੇ ਦੇ ਯਾਰ ਓ ਯਾਰ 100 ਰੁਪਏ ਲ ਦੱਸ 100 ਰੁਪਏ ਦੇ ਯਾਰ 100 ਰੁਪਏ ਦੇ ਯਾਰ ਕੀ ਮਤਲਬ ਸਭ ਮੈਂ ਤੇਰੇ ਪਰਸ ਚੋਂ ਕੱਢਿਆ 100 ਰੁਪਏ 100 ਰੁਪਏ ਦੇ ਯਾਰ ਉਸਤਾਦ 100 ਰੁਪਏ ਮੰਗਣ ਦੇ ਲੱਗਦਾ। ਅੱਜ ਦੇ 100 ਰੁਪਏ ਦੇ ਦੇ ਫਿਰ ਯਾਰ। ਦੇ ਨਾ 100 ਰੁਪਏ ਤਾਂ ਜੀ ਇਦਾਂ ਨਹੀਂ ਕੋੜੇ ਬਣ ਕੇ ਮੰਗੋ ਫਿਰਦੇ ਆ 100 ਰੁਪਏ ਦੇ 100 ਰੁਪਏ ਇੱਥੇ 100 ਰੁਪਏ ਦੇ 100 ਰੁਪਏ ਉਸਤਾਦ ਜੀ ਆ ਕਿਹੜੀ ਗੱਲ ਯਾਰ ਭਾਈ ਨੂੰ ਉਹਨੇ ਕੀਤਾ ਤੁਸੀਂ ਉਸਤਾਦ ਜੀ ਕੀ ਕਰ ਉਸਤਾਦ ਜੀ ਹੁਣ ਗੁੱਤਗਦਾਰੀ ਹੁੰਦੀ ਨਾ ਕਰੋ ਮੈਂ ਯਾਰ ਮੇਰੇ ਕੋਲ ਹੈ ਨਹੀਂ ਮੈਂ ਕਿਸੇ ਨੂੰ 100 ਰੁਪਏ ਦੇ 100 ਰੁਪਏ ਦੇ ਦੇ ਦਿਓ ਯਾਰ ਅਸਲ ਭਾਈ ਦਿਓ ਯਾਰ ਦਿਓ ਮਾਸੀ ਪੈਸੇ ਕਸਮ 100 ਰੁਪਏ ਮੇਰੇ ਕੋਲ ਦੋ ਪਿਓ ਦੀ ਕਸਮ 100 ਰੁਪਏ ਦੇ ਯਾਰ ਤੇਰੇ ਬੱਚਿਆਂ ਦੀ ਕਸਮ 100 ਰੁਪਏ ਪੈਸੇ ਭਾਈ ਦਿਓ 100 ਰੁਪਏ ਦੇ ਤੇਰੇ ਬੱਚਿਆਂ ਦੀ ਕਸਮ ਤੇ ਮੁੰਡੀ ਦੀ ਕਸਮ 100 ਰੁਪਏ ਦੇ ਲਓ ਜੀ ਹੁਣ ਉਹ ਯਾਰ ਪੜ ਮੇਰਾ ਲਓ ਪਰਸ ਬਣਾ ਦਿਓ ਯਾਰ ਫੈਸਲ ਭਾਈ 100 ਕਰ ਦੇਣਾ 100 ਰੁਪਿਆ ਕਰ ਦੇ ਕੱਟ ਤੂੰ ਵੀ ਕੱਟ 100 ਰੁਪਏ ਦਿਓ ਯਾਰ। 100 ਰੁਪਏ ਦੇ ਦੇਣਾ 100 ਰੁਪਏ ਦੇ ਦੇਣਾ ਉਸਤਾਦ ਜੀ ਨਹੀਂ ਹੈ ਮੇਰੇ ਕੋਲ ਕਿੰਨੇ ਦੇ ਦੇ ਜਿੰਨੇ ਵੀ ਹੈਗੇ ਦੇ 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 ਯਾਰ ਭਰਾ ਦੇ ਸਾਰੇ ਨਾ ਫੜਾ ਦੇ ਦੇ ਨਹੀਂ ਹਟਣਾ ਫੜਾ ਦੇਣਾ ਫੜਾ ਦੇ 100 ਰੁਪਏ ਲੈ 100 ਰੁਪਏ ਦੇ 100 ਰੁਪਏ ਬਿਲਕੁਲ ਚਲੋ ਠੀਕ ਹੈ ਓਕੇ ਚਲੋ ਠੀਕ ਹੈ ਜਾਓ ਹੁਣ। ਇੰਜ ਬਾਬਾ ਜੀ ਉਹ ਕਰ ਰਿਹਾ ਸੀ ਉੱਥੇ ਐਕਟ ਦੇ ਵਿੱਚ ਤੁਸੀਂ ਪੈਸੇ ਕਢਾ ਲਏ ਉਹ ਇੰਜ ਕਰ ਰਿਹਾ ਸੀ ਉਸਤਾਦ ਜੀ ਓਏ ਉਹਦੇ ਕੋਲ ਤੂਸਾਂ ਆ ਰਹੀਆਂ ਤੂਸਾਂ ਤੂਸਾਂ ਓਏ ਮੇਰੇ ਮੌਲਾ ਉਸਤਾਦ ਜੀ ਅਸੀਂ 70 80 ਰੁਪਏ ਉਸਤਾਦ ਜੀ ਚੱਲ ਸ਼ਾਬਾਸ਼ ਚੱਲ ਉਸਤਾਦ ਜੀ ਅਸੀਂ ਮੈਂ ਆਪਣੀ ਮਿਹਨਤ ਨਾਲ ਲਏ ਆ 150 ਰੁਪਏ ਮਿਹਨਤ ਨਾਲ ਐਕਟ ਕਰਕੇ ਲਏ ਆ ਬੇਟੇ ਉਂਝ ਨਹੀਂ ਲਏ ਚਲੋ ਇਹ ਨਜ਼ਰ ਆ ਮੇਰੀ ਲੇਕਿਨ ਨਾ ਉਸਤਾਦ ਜੀ 200 ਰੁਪਏ ਦੇ 200 ਰੁਪਏ ਦੇ 200 ਰੁਪਏ ਦੇ ਆਵੇ ਇਹਦਾ ਇਦਾਂ ਕਰੀ ਜਾਂਦਾ ਕਿੰਨੇ ਲੈਣੇ ਆ 200 ਹੈ ਕੰਮ ਕਰ ਕੋਈ ਮਾਰ ਕੇ ਦੰਦ ਕਰ ਕੋਈ। ਸਾਡਾ ਜਵਾਨ ਜਾਣ ਹੈਗਾ ਤੈਨੂੰ 200 ਰੁਪਏ ਦੇ ਦਈਏ ਅਸੀਂ ਹੈ ਜਵਾਨ ਜਾਣ ਹੈਗਾ ਆ ਕਿੱਥੇ ਡੰਡ ਲੈ ਕੇ ਜਾਣੇ ਆ ਹੈ
ਕਿੱਥੇ ਲੈ ਕੇ ਜਾਣਾ ਈ? ਉਸਤਾਦ ਜੀ ਹੁਣ ਐਡੀਆਂ ਮੁੱਛਾਂ ਰੱਖੀਆਂ 6 ਖੱਤ ਬੜੀ ਕਰਾਈ ਆ ਤੂੰ ਹੈਂ? ਕੱਪੜੇ ਵੇਖ ਪਾਏ ਕੱਪੜੇ ਵੀ ਪਾਏ ਸ਼ਰਟ ਵੀ ਬੜੀ ਮਹਿੰਗੀ ਭਾਈ 200 ਰੁਪਇਆ ਦੇ ਦਈਏ ਤੈਨੂੰ ਮਾਰਾ ਤੇਰੀ ਬੂਤੀ ਤੇ ਮੈਂ ਉਹਨੇ ਚੋਲ ਹੋ ਜਾਣਾ ਉਹਨੇ ਐਂ ਜੱਗੂ ਕਰੀਦਾ ਹੁੰਦਾ ਉਸਤਾਦ ਜੀ ਮੈਂ ਗੱਡੀ ਤੇ ਜਾਣ ਡਿਆ ਨਾ ਪੈਟਰੋਲ ਪਵਾਇਆ ਤੇ ਮੈਂ ਥੋੜਾ ਜਿਹਾ ਅੱਗੇ ਗਿਆ ਤੇ ਇੱਕ ਨਵੀਂ ਕਾਰ ਉਹਦੇ ਚ ਮੀਆਂ ਬੀਵੀ ਦੋ ਬੈਠੇ ਹੋਏ ਨੇ ਤੇ ਉਹਨਾਂ ਨੇ ਮੈਨੂੰ ਹੱਥ ਦਿੱਤਾ ਕਹਿੰਦਾ ਅਸਲਾਮ ਵਾਲੇਕੁਮ ਜੀ। ਮੈਂ ਕਿਹਾ ਜੀ ਯਾਰ ਕਹਿੰਦਾ ਸਾਡਾ ਨਾ ਪੈਟਰੋਲ ਮੁੱਕ ਗਿਆ ਤੇ ਅਸੀਂ ਨਾ ਫੋਤਗੀ ਤੇ ਜਾਣਾ ਹੈ ਤੇ ਪੈਟਰੋਲ ਨਹੀਂ ਹੈਗਾ। ਅੱਛਾ ਐਡਾ ਤਰਸਿਆ ਮੂੰਹ ਉਹਨਾਂ ਨੇ ਨਹੀਂ ਬਣਾਇਆ ਹੋਣਾ ਮੇਰੇ ਕੋ ਕਸਮ ਚਕਾ ਇਹ ਹੁੰਦਾ ਨੇ ਕਿੰਨੇ ਯਾਰ ਨਹੀਂ ਫਰੀਦ ਮੈਂ ਆਪਣੀ ਗੱਲ ਕਰ ਯਾਰ ਮੈਂ 500 ਰੁਪਏ ਦਾ ਪੈਟਰੋਲ ਕਸਮੇ ਪਵਾ ਕੇ ਦਿੱਤਾ ਉਹਨਾਂ ਨੂੰ 500 ਦਾ ਆਹੋ ਸਾਜੀ ਮੈਂ ਥੋੜਾ ਜਿਹਾ ਅੱਗੇ ਆਇਆ ਤੇ ਇੱਕ ਮੋਟਰਸਾਈਕਲ ਵਾਲੇ ਨੇ ਮੈਨੂੰ ਰੋਕਿਆ ਹਾਂ। ਮੈਨੂੰ ਕਹਿੰਦਾ ਇਹ ਕਿੰਨੇ ਦਾ ਪਵਾ ਕੇ ਦਿੱਤਾ ਪੈਟਰੋਲ ਮੈਂ ਉਹਨੂੰ ਕਿਹਾ 500 ਦਾ ਕਹਿੰਦਾ 1000 ਦਾ ਮੈਂ ਪਵਾ ਕੇ ਦਿੱਤਾ। ਮੈਂ ਤੈਨੂੰ ਬਹੁਤੀ ਵੱਡੀ ਨੇਕੀ ਕੀਤੀ अच्छा इधर पाइन कहते वाइट कॉलर मनते ਹਾਂ ਵਾਈਟ ਕਲਰ ਕੀ ਹੈ वाइट कॉलर यानी कि ਵਾਈਟ ਕਾਲਰ ਸ਼ੋਭ ਦਾ ਬਾਅਦ ਉਸਤਾਦ ਜੀ ਸ਼ੋਭ ਦੇ ਬਾਅਦ ਤੋਂ ਕਸਮ ਮੈਨੂੰ ਮੈਂ ਕਹਿੰਦਾ ਤੁਹਾਨੂੰ ਉਸਤਾਦ ਜੀ ਯਕੀਨ ਕਰੋ ਇੱਕ ਬਾਬਾ ਆਇਆ ਤੁਹਾਡੇ ਘਰ ਬਾਬਾ ਨਹੀਂ ਸੀਗਾ ਓਲਡ ਓਲਡ ਸੀ ਮੈਂ ਤੇ ਮਾਮੂ ਨਾ ਅਸੀਂ ਬੈਠੇ ਹੋਏ ਸੀ ਉਹ ਕਰੈਕਟਰ ਨੇ ਮਾਮੂ ਵੱਲ ਵੇਖਿਆ ਕਹਿੰਦਾ ਬੱਚਾ ਪਰੇਸ਼ਾਨ ਹੈ ਬਹੁਤ ਜ਼ਿਆਦਾ ਮਾਮੂ ਕਹਿੰਦੇ ਹਾਂਜੀ ਖੈਰ ਟੈਨਸ਼ਨ ਨਾ ਲੈ ਹਲੋ ਪਤਾ ਨਹੀਂ ਉਹਨੇ ਕੀ ਕਹਿੰਦਾ ਉਹ ਵਟਾ ਚੁੱਕ ਕੇ ਲਿਆ ਤੇ ਉਹਨੇ ਨਾ ਇੰਜ ਕਰਕੇ ਕੀਤਾ ਤੇ ਇੰਜ ਕਰਕੇ ਨਾ ਮਾਮੂ ਦੇ ਹੱਥ 'ਚ ਫੜਾਇਆ ਮੁੱਠੀ ਬੰਦ ਕਰਕੇ ਖਾ ਲੈ ਤੇ ਮਾਮੂ ਨੇ ਖਾਧਾ ਤੇ ਉਹ ਮਿਸ਼ਰੀ ਕਸਰੋ ਸਾਜੀ ਮਿਸ਼ਰੀ ਉਹ ਵਾਹ ਫਿਰ ਨਾ ਇੱਕ ਧਾਗਾ ਜਿਹਾ ਦਿੱਤਾ ਮੇਰੇ ਮਾਮੂ ਨੂੰ ਕਹਿੰਦਾ ਇਹਨੂੰ ਤੋੜ ਪੁੱਤਰ ਦੇ ਟੁਕੜੇ ਕਰ ਦੇ ਮਾਮੂ ਨੇ ਟੁਕੜੇ ਕਰਤੇ ਤੇ ਉਹਨੇ ਇੰਜ ਕਰਕੇ ਨਾ ਫਕਾ ਮਾਰ ਲਿਆ ਕਹਿੰਦਾ ਲੱਖੇ ਜੀ ਮਾਮੂ ਨੂੰ ਖਿੱਚਿਆ ਤੇ ਉਹ ਸਲਾਮਤ ਪੂਰਾ ਧਾਗਾ ਬਾਹਰ ਆ ਰਿਹਾ ਪੂਰਾ ਧਾਗਾ ਬਾਹਰ ਉਹ ਪੀਛਾ ਲੱਗਿਆ ਮਾਮੂ ਦਾ ਪਿੱਛੇ ਲੱਗ ਗਿਆ ਸਾਜੀ ਅਗਲੀ ਗੇਮ ਹੁਣ ਨਾ ਉਹਨੂੰ ਸੀ ਘਰ ਲੈ ਆਏ ਤੇ ਉਹਨੇ ਰੋਟੀ ਖਾਣੀ ਛੋਟਾ ਗੋਸ਼ਤ ਬਣ ਰਿਹਾ ਉਹਦੇ ਲਈ ਕਹਿੰਦਾ ਟੀਵੀ ਬਹੁਤ ਅੱਛਾ ਹੈ ਤੇ ਅੱਲਾ ਵਾਹਦ ਜਾਣਦਾ ਉਸਤਾਦ ਜੀ ਰਕਸ਼ਾ ਕਰਾ ਕੇ ਟੀਵੀ ਰਖਾ ਕੇ ਉਹਨੂੰ ਭੇਜਿਆ ਅਸੀਂ ਤੇ ਉਹਨੇ ਕਿਹਾ ਜੀ ਤੇਰੇ ਘਰ ਜ਼ੇਵਰ ਕਿੰਨਾ ਹੈ ਜ਼ੇਵਰ ਮਾਮੂ ਕਹਿੰਦੇ ਹੈ 2-3 ਤੋਲੇ ਹੈ ਸੀਗਾ ਕਹਿੰਦਾ ਆਟਾ ਲੈ ਗਿਆ ਆਟੇ ਵਿੱਚ ਨਾ ਉਹਨੇ ਜ਼ੇਵਰ ਰੱਖਿਆ ਉੱਤੇ ਆਟਾ ਕਹਿੰਦਾ ਇਹਨੂੰ 14 ਤਰੀਕ ਨੂੰ ਖੋਲਣਾ ਵਾ ਚੰਨ ਦੀ 14 ਨੂੰ ਜਦੋਂ ਮੈਂ ਮੀਆਂ ਵਾਲੀ ਟੱਪ ਜਾਵਾਂ ਕਹਿੰਦਾ ਚੰਨ ਦੀ 14 ਨੂੰ ਖੋਲਣਾ ਵਾ ਤੇ ਉਹ ਨਾ ਡਬਲ ਹੋਇਆ ਹੋਏ ਸੋਨਾ ਤੇ ਸਾਨੂੰ ਯਕੀਨ ਨਹੀਂ ਉਹਨੇ ਤਾਂ ਇਹ ਨਹੀਂ ਕਿਹਾ ਇੱਥੋਂ ਸੱਖਰ ਦਾ ਕਿੰਨਾ ਸਫ਼ਰ ਆਣੇਗਾ ਜੀ 2 ਦਿਨ ਦਾ 3 ਦਿਨ ਬਾਅਦ ਖੋਲਣਾ ਤੁਸੀਂ ਅੱਛਾ ਸਾਜੀ ਉਹ ਟੀਵੀ ਲੈ ਗਿਆ ਠੀਕ ਹੈ ਟੀਵੀ ਲੈ ਉਹ ਗਿਆ ਜ਼ੇਵਰ ਵੀ ਲੈ ਗਿਆ ਨਹੀਂ ਜ਼ੇਵਰ ਉਹ ਸਾਨੂੰ ਦੇ ਗਿਆ ਜ਼ੇਵਰ ਕਹਿੰਦਾ ਜੀ ਇਹ ਡਬਲ ਹੋ ਜਾਏਗਾ 14 ਤਰੀਕ ਨੂੰ ਖੋਲਣਾ ਤੁਸੀਂ ਅੱਛਾ ਉਸਤਾਦ ਜੀ ਜ਼ੇਵਰ ਕੀ ਹੱਥ ਕੜੀਆਂ ਇਹਨਾਂ ਦੇ ਘਰ ਅੱਛਾ ਇਹ ਨਹੀਂ ਮਾਮੂ ਦੀ ਗੱਲ ਕਰਨੇ ਆਪਣੀ ਅੱਛਾ ਫੇਰ ਕੱਲ ਮਖਾ ਯਾਰ ਉਸਤਾਦ ਜੀ ਫੇਰ ਕੀ ਲੈ ਗਿਆ ਟੀਵੀ ਲੈ ਗਿਆ ਲਓ ਜੀ ਮੈਂ ਲੂਮਾ ਤੇ ਕੰਮ ਕਰਦਾ ਹੁੰਦਾ ਸੁਣਾ ਦੇ ਤੁਹਾਨੂੰ ਮਜ਼ੇਦਾਰ ਵਾਕਿਆ ਸੁਣਾਵਾਂ ਇੰਜ ਦਾ ਹੀ ਬੰਦਾ ਲੂਮਾ ਤੇ ਨਾ ਮੈਂ ਉਹ ਬਾਵਰਾ ਭਰਦਾ ਹੁੰਦਾ ਸਾਂ ਤੇ ਮੁੰਸ਼ੀਪੁਰਾ ਕਰਦਾ ਹੁੰਦਾ ਸੀ ਤੇ ਨਾਲ ਹੋਟਲ 'ਚ ਮੈਂ ਅਕਸਰ ਚਾਹ ਪੀ ਰਿਹਾ ਨਾਲ ਫਿਲਮ ਲੱਗੀ ਹੁੰਦੀ ਸੀ ਰਾਈ ਸਾਹਿਬ ਦੀ ਉਹ ਵੇਖ ਰਿਹਾ ਤੇ ਮੈਂ ਅੱਜ ਬਾਹਰ ਨਿਕਲਿਆ ਤੇ ਇੱਕ ਬਾਬਾ ਝੋਲਾ ਜਿਹਾ ਪਾਇਆ ਤੇ ਉਹਨੇ ਕਿਹਾ ਬੇਟਾ ਬਾਤ ਸੁਣੋ ਬੇਟਾ ਗੱਲ ਸੁਣ ਮੈਂ ਕਿਹਾ ਹਾਂਜੀ ਤੇਰਾ ਨਾਂ ਕੀ ਮੈਂ ਕਿਹਾ ਸਜਾਦ ਅੱਖਾਂ ਤੇਰੀਆਂ ਪੀਲੀਆਂ ਨੇ ਜੁੱਤੀ ਲਾ ਪੈਰ ਦਿਖਾ ਮੈਂ ਜੁੱਤੀ ਲਾਈ ਪੈਰ ਦਿਖਾਏ ਉਹਨੇ ਪੈਰ ਤੇ ਮੇਰੀ ਤਲੀ ਫੜ ਕੇ ਨਾ ਸੱਚੀ ਮੁੱਚੀ ਉਹਨੇ ਮੇਰੀ ਤਲੀ ਫੜ ਕੇ ਪੈਰ ਤੇ ਥੱਲੇ ਰੱਖੀ ਕਹਿੰਦਾ ਹਾਂ ਹੀਟ ਨਿਕਲ ਰਹੀ ਮੈਂ ਤੇ ਹੀਟ ਨਿਕਲ ਰਹੀ ਬਹੁਤ ਮੇਰੇ ਪੈਰ ਚੋਂ ਮੈਂ ਕਿਹਾ ਬਹੁਤ ਜ਼ਿਆਦਾ ਤੇ ਕਹਿੰਦਾ ਇਹੀ ਤਲੀ ਇੱਥੇ ਮੇਰੇ ਨਾ ਇੱਥੇ ਰੱਖ ਕੇ ਕਹਿੰਦਾ ਨੱਪ ਮੈਂ ਨੱਪੀ ਕਹਿੰਦਾ ਹੀਟ ਨਿਕਲ ਰਹੀ ਮੈਂ ਕਿਹਾ ਆਹੋ ਤੈਨੂੰ ਕਹਿੰਦਾ ਕਾਲਾ ਯਰਕਾਨ ਤੇ ਹੁਣ ਇਲਾਜ ਕਰਾ ਲੇਗਾ ਤੇ ਠੀਕ ਆ ਤੇ ਪੈਸੇ ਪੂਏ ਮੈਂ ਕੋਈ ਨਹੀਂ ਲੈਣੇ ਤੇਰੇ ਜ਼ੇਨ ਚ ਹੋਵੇ ਪੁੱਤਰ ਕਿ ਮੈਂ ਕੋ ਪੈਸੇ ਲੈ ਕੇ ਜੀ ਨਹੀਂ ਤੈਨੂੰ ਨੁਸਖਾ ਦੱਸ ਦਿਆਂਗਾ ਤੇ ਤੂੰ ਆਪੇ ਬਣਾਉਣਾ ਤੇ ਅਸੀਂ ਬਾਹਰ ਫੱਟੇ ਤੇ ਬਹਿ ਗਏ ਆ ਬਾਬੇ ਨਾਲ ਮੈਂ ਬਹਿ ਗਏ ਆ ਤੇ ਬਾਬਾ ਨੂੰ ਸ਼ੁਰੂ ਹੋ ਗਿਆ ਕਹਿੰਦਾ ਪੁੱਤਰ ਅਲਸੀ ਲੈਣੀ ਆ ਤੂੰ 20 ਰੁਪਏ ਅਲਸੀ ਹਾਂ ਅਲਸੀ ਲੈਣੀ ਆ ਫਲਾਣੇ ਲੈਣੇ ਆ ਪੱਤੇ ਲੈਣੇ ਆ ਆਹ ਲੈਣਾ ਵਾ ਜਵੈਨ ਲੈਣੀ ਆ ਆਹ ਲੈਣਾ ਵਾ ਚਾਰੇ ਮਗਜ਼ ਲੈਣੇ ਆ
ਆ ਫਲਾਂ ਲੈਣਾ ਵਾ, ਉਹਨੇ ਮੈਨੂੰ 33 ਕੀ ਚੀਜ਼ਾਂ ਦੱਸ ਕੇ ਆਹ ਭਾਂਡਾ ਲੈਣਾ ਵਾ, ਕੱਚੀ ਹਾਂਡੀ ਲੱਭਣੀ ਆ, ਨਾ ਬਹੁਤੀ ਮੋਟੀ ਹੋਵੇ ਨਾ ਬੜੀ ਪਤਲੀ ਹੋਵੇ, ਉਹ ਚ ਪਾ ਕੇ ਉਹਦੇ ਚ 2 ਗਲਾਸ ਪਾਣੀ ਦੇ ਪਾਉਣੇ ਆ, ਉੱਤੋਂ ਉਹਨੂੰ ਰੇਸ਼ਮੀ ਕੱਪੜੇ ਦੇ ਨਾਲ ਬੰਨ੍ਹ ਦੇਣਾ ਵਾ, ਥੱਲੇ ਜਾ ਕੇ ਜ਼ਮੀਨ ਕੱਚੀ ਜ਼ਮੀਨ ਨੂੰ ਖੋਦਣਾ ਵਾ, ਇੰਨੀ ਜ਼ਮੀਨ ਖੋਦ ਚ ਰੱਖ ਕੇ ਉੱਤੇ ਤੂੰ ਫੱਟੀ ਰੱਖ ਕੇ ਉਹਨੂੰ ਨੱਪ ਦੇਣਾ ਵਾ, 21 ਦਿਨ ਬਾਅਦ ਤੂੰ ਪੁੱਟ ਕੇ ਜਦੋਂ ਦੇਖਣਾ ਨਾ ਤੇ ਉਹ ਇੱਕ ਸ਼ਰਬਤ ਟੈਪ ਬਣਿਆ ਹੋਏਗਾ, ਉਹ ਤੂੰ ਪੀਣੀਆਂ ਨੇ ਚਮਚੀਆਂ, 2 ਸਵੇਰ 2 ਸ਼ਾਮ 2 ਦੁਪਹਿਰ। ਮੈਂ ਕਿਹਾ ਜੀ ਇਹ, ਮੈਂ ਕਿਹਾ ਜੀ ਮੇਰੇ ਕੋਲ ਕਿੱਥੇ ਹੋਣਾ, ਨਹੀਂ ਕਹਿੰਦਾ ਕਰਨੇ ਨੂੰ, ਮੈਂ ਕਿਹਾ ਨਹੀਂ ਜੀ ਮੇਰੇ ਕੋਲ ਨਹੀਂ ਹੋਣਾ, ਕਹਿੰਦਾ ਨਹੀਂ ਹੋਣਾ, ਮੈਂ ਕਿਹਾ ਨਹੀਂ, ਕਹਿੰਦਾ ਲੈ 400 ਦੇ ਦਿਨ ਮੈਂ ਬਣਿਆ ਦਿੰਦਾ। ਵਾਹ ਵਾਹ ਵਾਹ, ਆ ਲੈ ਉਹਨੇ ਉਹ 33 ਚੀਜ਼ਾਂ ਦੱਸੀਆਂ ਹੀ ਆਪਣੇ 400 ਵਾਲੀ। ਤੇ ਮੈਂ ਹੁਣ ਇੰਜ ਕਰਨਾ ਤੇ ਮੇਰੇ ਕੋਲ 400 ਕਿੱਥੇ, ਮੈਂ ਕਿਹਾ ਜੀ ਮੇਰੇ ਕੋਲ ਤਾਂ 400 ਨਹੀਂ, ਕਿੰਨੇ ਆ? ਅੱਛਾ ਮੇਰੇ ਕੋਲ ਤਾਂ 150 200 ਨਾ ਲਿਆਣੇ ਦੇ, ਤੇਰੀ ਸਿਹਤ ਨਾਲ ਕੁਝ ਨਹੀਂ ਚੰਗਾ। ਤੇ ਉਹਨੇ 150 ਰੁਪਏ ਲਿਆ ਤੇ ਉਹ ਮੈਨੂੰ ਉਹ ਇੰਨਾ ਕੁ ਦੇ ਕੇ ਤੇ ਚਲ ਗਿਆ। ਉਹ ਕੀ ਨਿਕਲਿਆ ਉਹ ਕੱਖ ਵੀ ਨਹੀਂ, ਪਾਣੀ ਜਿਹਾ ਕੁਝ ਮੈਂ ਪੀਤਾ ਹੀ ਨਹੀਂ ਡਰ ਕੇ। ਮੈਂ ਕਿਹਾ ਪਤਾ ਨਹੀਂ ਕੀ ਹੈ ਭਾਈ ਯਾਰ, ਇਹ ਨੁਸਖੇ ਦੱਸਦੇ ਨੇ। ਹਾਂਜੀ ਤੈਨੂੰ ਦੱਸਣਗੇ ਵੀ ਤੇਰਾ ਇਲਾਜ ਹੋ ਜਾਏਗਾ, ਮੈਂ 1 ਰੁਪਈਆ ਨਹੀਂ ਲੈਣਾ, ਚਾਹ ਤੂੰ ਆਪੇ ਹੀ ਕਰਨਾ, ਆਪੇ ਹੀ ਦਵਾਈ ਬਣਾਉਣੀ, ਆਪੇ ਹੀ ਖਾਣੀ ਹੈ। ਉਹ ਔਖਾ ਨਾ ਠੀਕ ਹੈ ਜੀ, ਬੇਰੀ ਲੱਭਣੀ ਹੈ ਕੋਈ, ਤੂੰ ਲੈ ਬੇਰੀ ਲੱਭਣੀ ਆ, ਬੇਰੀ ਲੱਭ ਕੇ ਤੇ ਉਹਦੇ ਦਰਮਿਆਨ ਚ ਤੂੰ ਖਲੋ ਜਾਣਾ, ਬੇਰੀ ਦੇ ਚੜ ਕੇ ਪਹਿਲੀ ਟਹਿਣੀ ਦੇ, ਨਾ ਉੱਤੇ ਜਾਣਾ ਨਾ ਥੱਲੇ ਆਉਣਾ, ਉਹ ਟਹਿਣੀ ਵੱਢ ਲੈਣੀ ਹੈ, ਵੱਢ ਕੇ ਥੱਲੇ ਆ ਜਾਣਾ। ਠੀਕ ਹੈ ਜੀ, ਉਹ ਟਹਿਣੀ ਦਾ ਉੱਤੋਂ ਸੱਕ ਲਾ ਲੈਣਾ, ਕੱਲਾ ਸੱਕ ਲਾ ਕੇ ਲੱਕੜੀ ਸਿੱਟ ਦੇਣੀ ਹੈ, ਸੱਕ ਘਰ ਲਿਆ ਕੇ ਤੂੰ ਪਾਣੀ 'ਚ ਭੇਜ ਦੇਣਾ। ਸਵੇਰੇ ਤੂੰ ਇਦਾਂ ਕਰਨਾ, ਫਿਰ ਤੂੰ ਅੰਗੂਰ ਲੈਣੇ ਆ, ਫਿਰ ਤੂੰ ਹੜੜ ਲੈਣੇ ਆ, ਫਿਰ ਤੂੰ ਫਲਾਂ ਲੈਣੇ ਆ, ਉਹਨੂੰ ਤੂੰ ਮਿੱਟੀ 'ਚ ਦੱਬ ਦੇਣਾ, ਉਹਨੂੰ ਦਰਖਤ ਤੇ ਬੰਨ੍ਹ ਦੇਣਾ, ਉਹਨੂੰ ਤੂੰ ਸਮੁੰਦਰ 'ਚ ਡੋੜ ਦੇਣਾ, ਉਹਨੂੰ ਤੂੰ ਫਲਾਂ ਕਰ ਦੇਣਾ। ਐਂਡ ਦੇ 44 ਦਿਨ ਤੂੰ ਆਹ ਕੰਮ ਕਰਨਾ। ਉਸ ਤੋਂ ਬਾਅਦ ਜਿਹੜਾ ਬਣਿਆ ਹੋਏਗਾ ਨਾ, ਉਹ ਤੂੰ 1 ਚਮਚੀ ਸੁਬਾਹ 1 ਚਮਚੀ ਸ਼ਾਮ ਨੂੰ ਪੀਣੀ। ਐਸਾ ਜਾਨ ਲੈ ਬੰਦੇ ਦਾ ਦਿਮਾਗ ਘੁੰਮ ਜਾਂਦਾ। ਉਹ ਇਹ ਬੁੜੀ ਹੁੰਦੇ ਸੀ ਸ਼ੋਕ ਦੇ ਬਾਅਦ ਇਦਾਂ ਦੇ। ਫੈਸਲ ਨੂੰ ਇੱਕ ਬਾਬੇ ਨੇ ਕਿਹਾ ਵੀ ਤੇ ਠੀਕ ਹੋ ਜਾਏਗਾ, ਬਾਂਦਰ ਦੇ ਵਾਲ ਲਿਆ ਤੇ ਆਪਣੇ ਮੁੰਡੇ ਦੀ ਟਿੰਡ ਕਰਤੀ। ਉਹਦੀ ਲਤੀਫਾ ਸੁਣਿਆ, ਉਹ ਇੱਕ ਕਰੈਕਟਰ ਕਹਿੰਦਾ ਲਾ ਜੀ ਭਾਜੀ ਬਿਸਮਿਲ੍ਲਾ ਪਾਇਆ ਜਾਣਾ, ਅੱਖਾਂ ਨੂੰ ਠੰਡ ਪਾਉਣ ਵਾਲਾ ਸੁਰਮਾ ਜੀ। ਇਹਦਾ ਦਾ ਸੁਰਮਾ ਜ਼ਿੰਦਗੀ 'ਚ ਨਹੀਂ ਵੇਖਿਆ ਹੋਏਗਾ ਜੀ ਤੁਸੀਂ। ਅੱਖਾਂ ਨੂੰ ਠੰਡ ਪਾ ਦੇਗਾ, ਇੱਕੋ ਸਲਾਈ ਅੱਖਾਂ ਨੂੰ ਠੰਡ ਪਾ ਦੇਗੀ। ਹੈ ਕੋਈ ਜਵਾਨ ਐਸਾ ਜਿਹਦੀ ਅੱਖਾਂ ਸਾੜ ਪੇ ਤੇ ਇੱਕ ਕਰੈਕਟਰ ਢੇਠਾ ਜਿਹਾ ਮੀਸਣਾ ਜਿਹਾ ਆ ਗਿਆ, ਕਹਿੰਦਾ ਹਾਂਜੀ ਇਹਦੇ ਕਹਿੰਦਾ ਜੀ ਜਵਾਨਾ ਦੱਸੀ ਤੂੰ ਸੁਰਮਾ ਸੱਚੀ ਮੁੱਚ ਸਹੀ ਆ, ਵਾਕਈ ਸਹੀ ਸੁਰਮਾ। ਤੇ ਕਰੈਕਟਰ 6 ਦੇ ਬਾਅਦ ਵਿੱਚੋਂ ਆ ਗਿਆ ਹਰਾਮੀ ਕਿਸਮ ਦਾ। ਐਵੇਂ ਜਵਾਨਾ ਦੱਸੀ ਤੈਨੂੰ ਠੰਡ ਪਈ ਹੈ, ਤੈਨੂੰ ਦੱਸਣਾ ਹੁਣੇ ਦੱਸੇਗਾ ਬੱਚਾ ਤੈਨੂੰ ਠੰਡ ਪਈ, ਇਹ ਲੈ ਜਵਾਨਾ ਦੱਸ ਜ਼ਰਾ ਸਾਰਿਆਂ ਨੂੰ ਠੰਡ ਪਈ ਨਹੀਂ। ਤੇ ਵਿੱਚੋਂ 35 ਕੁ ਬੰਦੇ ਚਲੇ ਗਏ, ਲਾਣ ਭੇਜੋ ਕੁਛ ਵੀ ਨਹੀਂ, 35 ਕੁ ਚਲੇ ਨੇ, 65 ਕੁ ਰਹਿ ਗਏ ਨੇ। ਤੇ ਹੁਣ ਉਹਨੇ ਕਿਹਾ ਹੈ, ਉਹਨੇ ਕਿਹਾ ਜਵਾਨਾ ਇਹ ਤੇਰਾ ਸਲਾਈਆਂ ਦਾ ਕੰਮ ਹੁੰਦਾ ਜੀ, ਦੂਜੀ ਸਲਾਈ ਨਾਲ ਠੰਡ ਪਵੇ, ਕਹਿਣਾ ਮਦਾਰੀਆ ਤੇਰਾ ਕਮਾਲ, ਦੂਜੀ ਸਲਾਈ ਪਾਉਣ ਲੱਗਾ ਦੇਖਣਾ ਠੰਡ ਪੈਂਦੀ। ਇਹ ਜਵਾਨਾ ਦੱਸ ਜ਼ਰਾ ਇਹ ਠੰਡ ਪਈ ਨਹੀਂ ਯਾਰ। ਤੇ 65 ਚੋਂ 55 ਕੋਲ ਚਲੇ ਗਏ, 10 ਰਹਿ ਗਏ ਨੇ ਤੇ ਉਹ ਮਰ ਗਿਆ। ਕਰੈਕਟਰ ਉਹਨੇ ਕਿਹਾ ਓਏ ਜਵਾਨਾ ਤੀਸਰੀ ਸਲਾਈ ਨਾਲ ਤੀਜੀ ਸਲਾਈ ਨਾਲ ਕੰਮ ਠੀਕ ਹੋਏਗਾ, ਤੀਸਰੀ ਸਲਾਈ ਆਖਰੀ ਸਲਾਈ ਹੁੰਦੀ ਹੈ, ਤੀਸਰੀ ਸਲਾਈ ਦੇ ਨਾਲ ਤੇ ਅੰਨੇ ਠੀਕ ਹੋ ਜਾਂਦੇ ਨੇ। ਦੇਖਣਾ ਮੈਂ ਹੁਣੇ ਆ ਕੇ ਸੁਰਮਾ ਪਾਉਂਗਾ, ਜਵਾਨਾ ਦੱਸ ਜ਼ਰਾ ਸਾਰਿਆਂ ਨੂੰ ਇਹ ਠੰਡ ਪਈ ਨਹੀਂ। ਤੇ ਬਾਕੀ ਵੀ 10 ਚਲੇ ਗਏ ਨੇ, ਹੁਣ ਸਿਰਫ ਉਹ ਤੇ ਉਹ ਖੜੇ ਨੇ ਇਕੱਲੇ ਹੀ। ਤੇ ਉਹਨੇ ਦੇਖਿਆ ਵੀ ਚਲਾ ਗਿਆ, ਚਲਾ ਗਿਆ, ਤੇ ਉਹਨੂੰ ਕਹਿੰਦਾ ਹੁਣ ਪੈ ਗਈ ਠੰਡ। ਗਰੀਬ ਦੀ ਤੇਰੀ ਤੜਵਾ ਕੇ ਠੰਡ ਪੈ ਗਈ। ਉਹ ਤੈਨੂੰ ਮੈਂ ਸੁਣਾਉਣਾ ਇੱਕ ਵਾਕਿਆ, ਜਿਹੜਾ ਕਿੱਦਾਂ ਕੀਤਾ ਲੋਕਾਂ ਨੇ। ਅੱਛਾ ਕਿੱਦਾਂ ਦੇ ਲੋਕ ਨੇ ਗੀੜੇ ਬਾਜ਼ ਬਈ ਨਾਦਰੀਨ। ਉਹ ਸੁਭਾਨ ਅੱਲਾ ਪਿੱਛੇ ਚੀਜ਼ ਜਾ ਰਿਹਾ ਇੱਕ ਬੰਦਾ, ਤੇ ਪਿੱਛੇ ਸਵਾਰੀਆਂ ਵੀ ਬੈਠੀਆਂ 3-4, ਬੁੱਢੀਆਂ ਵੀ, ਬੰਦੇ ਵੀ, ਬੱਚੇ ਵੀ ਫੜੇ ਉਹਨਾਂ ਨੇ। ਤੇ ਇੱਕ ਬਾਬੇ ਨੇ ਉਹਨੂੰ ਹੱਥ ਦਿੱਤਾ, ਸਿਆਣਾ ਜਿਹਾ ਬਾਬਾ। ਤੇ ਉਹਨੇ ਪਿਛਲੀ ਜਿਹੜੀ ਸੀਟ ਖਾਲੀ ਸੀ ਨਾ, ਮਤਲਬ ਆਪਣੇ ਪਿੱਛੇ 3 ਸਵਾਰੀਆਂ ਹੁੰਦੀਆਂ ਨਾ, ਤੇ ਪਿਛਲੀ ਉਹ 3 ਚੋਂ ਕੋਈ ਇੱਕ ਬੈਠਾ ਹੋਊਗਾ। ਤੇ ਨਾਲ ਉਹਨੇ ਬਾਬਾ ਨਾ ਬੜੇ ਹਿਸਾਬ ਨਾਲ ਲਹਿਦਾ ਹੋ ਕੇ ਤੇ ਬਹਿ ਗਿਆ ਕੱਲਾ। ਤੇ ਬਾਬਾ ਨੂੰ ਪੁੱਤਰ ਕੀ ਹਾਲ ਆ, ਕਿਦੋਂ ਦਾ ਚਿੰਗੀ ਚਲਾ ਰਿਹਾ? ਉਹਨੇ ਕਿਹਾ ਬਾਬਾ ਜੀ ਠੀਕ ਆ, ਕਿੱਥੋਂ ਆ ਰਿਹਾ? ਉਹਨੇ ਕਿਹਾ ਬਸ ਪੁੱਤਰ ਆ ਰਹੇ, ਬਸ ਤੈਨੂੰ ਹੀ ਮਿਲਣਾ ਸੀ। ਕਿਹਾ ਜੀ ਮੈਨੂੰ ਮਿਲਣਾ? ਇਹ ਗੱਲਾਂ ਕਰ ਰਹੇ। ਤੇ ਉਹਨੇ ਪਿੱਛੋਂ ਸਵਾਰੀ ਨੇ ਕਿਹਾ ਭਾਈ ਕਿੰਨਾ ਗੱਲਾਂ ਕਰੀ ਜਾਣਾ ਕੱਲਾ ਹੀ? ਉਹਨੇ ਕਿਹਾ ਕੱਲਾ ਹੀ ਕੀ ਮਤਲਬ ਬਾਬਾ ਜੀ ਨੇ ਕਰਨੇ ਆ? ਉਹਨੇ ਕਿਹਾ ਉੱਥੇ ਤਾਂ ਕੋਈ ਵੀ ਨਹੀਂਗਾ। ਅੱਛਾ ਬਾਬਾ ਤਾਂ ਕੋਈ ਵੀ ਨਹੀਂਗਾ, ਅਸੀਂ 4 ਹੀ ਆ। ਉਹ 4 ਪਹਿਲੇ ਜਿਹੜੇ ਬੈਠੇ ਸੀ। ਹਾਂ ਉਹਨੇ ਕਿਹਾ ਬਾਬਾ ਜੀ ਨਹੀਂ ਬੈਠੇ? ਉਹਨੇ ਕਿਹਾ ਨਹੀਂ ਕੋਈ ਵੀ ਨਹੀਂ, ਸੀਟਾਂ ਤੇ ਖਾਲੀ ਹੈ। ਭਾਈ ਉਹਨੇ ਰਕਸ਼ਾ ਰੋਕਿਆ, ਉੱਤਰ ਕੇ ਦੌੜਨਾ ਤੇ ਬਾਬਾ ਜੀ ਸੋਹਣੇ ਅੱਗੇ ਡਰਾਈਵਿੰਗ ਦੀ ਸੀਟ ਤੇ ਬੈਠੇ, ਨਾਲ ਸਵਾਰੀਆਂ ਨੇ ਹੱਥ ਉੱਤੇ ਆਪਸ ਉਹਨਾਂ ਰਕਸ਼ਾ ਨੇ ਤੇ ਉਹ ਸਾਰੀ ਰਲੇ ਸੀ, ਉਹ ਸਾਰੇ ਰਲੇ ਸੀ, ਇਕੱਠੇ ਸੀ ਐਟਮ। ਰਕਸ਼ਾ ਡਰ ਕੇ ਦੌੜ ਗਿਆ ਵੀ ਕੋਈ ਬਾਹਰ ਦੀ ਚੀਜ਼ ਆ। ਉਹਨੇ ਕੋ ਬੁੱਢੀਆਂ ਨੂੰ ਪੈ ਉਤੋਂ ਬੁੱਢੀਆਂ ਦੀ ਗੱਲ ਤੇ ਬੰਦਾ ਬਹੁਤਾ ਯਕੀਨ ਕਰਦਾ। ਭਰਾਵਾ ਭਾਗਲ ਹੋ ਗਿਆ, ਕੱਲਾ ਹੀ ਬੋਲੀ ਜਾਂਦੇ ਆ। ਹੈ ਲੱਗਾ ਭਾਜੀ ਕੱਲਾ ਕੋ ਬੋਲਣਾ? ਬਾਬਾ ਜੀ ਕਿਹੜਾ ਬਾਬਾ? ਇੱਥੇ ਤਾਂ ਕੋਈ ਵੀ ਨਹੀਂ ਬਾਬਾ, ਅਸੀਂ ਬੈਠੇ 3 ਤੇ ਆ ਗਿਆ ਮੁੰਡਾ ਬੈਠਾ। ਉਹਨੇ ਕਿਹਾ ਭਾਜੀ ਆ ਬਾਬਾ ਨਜ਼ਰ ਆ ਰਿਹਾ। ਉਹਨੇ ਕਿਹਾ ਤੂੰ ਪਾਗਲ ਆ, ਕਿਹੜਾ ਬਾਬਾ?
ਉਹ ਡਰ ਗਿਆ ਉਹਨੇ ਸੋਹਣਾ ਬ੍ਰੇਕ ਮਾਰੀ ਹੈ, ਉਤਰਿਆ ਤੇ ਉਹਨੇ ਨਹਿਰ ਵੱਲ ਦੌੜ ਲਾ ਦਿੱਤੀ। ਤੇ ਉਹ ਰਕਸ਼ਾ ਲੈ ਤੇ ਕੇ ਬਾਬੇ ਵੀ ਆਰਾਮ ਨਾਲ ਸੀਟ ਤੇ ਬੈਠੇ ਨੇ ਤੇ ਉਹਨਾਂ ਨੇ ਬੁੱਢੀਆਂ ਨੂੰ ਕਿਹਾ ਓਕੇ ਐਬਸੋਲੂਟਲੀ ਓਕੇ ਥੈਂਕ ਯੂ। ਉਹਨੇ ਵੀ ਕਿਹਾ ਬਾਬਾ ਜੀ ਨਿਕਲੋ, ਤੇ ਉਹਨੇ ਰਿਕਸ਼ਾ ਲੈ ਕੇ ਨਿਕਲਿਆ। ਉਹ ਮੇਰੇ ਕੋਲ ਆ ਯਾਰ ਕੈਸੀ ਗੱਲ ਹੈ, ਟੈਲੈਂਟ ਹੈ ਸਾਜੀ ਉਸਤਾਦ ਜੀ ਇਹ ਯਾਰ ਬੱਸ ਕਰਦੇ ਹੋ ਉਹ ਨਹੀਂ ਫਰੀ ਦਾ ਹਕੀਕਤ ਗੱਲ ਆ, ਗੇੜੇ ਜਿਹੜੇ ਹੁੰਦੇ ਯਾਰ ਅਸੀਂ ਆਵਾਮ ਨੂੰ ਉਸਤਾਦ ਜੀ ਕਸੋਟੀ ਖੇਡੋ ਉਸਤਾਦ ਜੀ ਕਸੋਟੀ ਨਹੀਂ ਜਿਹੜੇ ਮੈਂ ਯਾਰ ਫਰੀ ਜਿਹੜਾ ਮੇਰਾ ਆਖਰੀ ਵਾਕਿਆ ਹੈ ਸ਼ਰਮਿੰਦਗੀ ਵਾਲਾ ਹੈ। ਇਹ ਤੇਰੇ ਸਾਰੇ ਵਾਕਿਆ ਸ਼ਰਮਿੰਦਗੀ ਵਾਲੇ ਵਾ ਕੋਈ ਫਖਰ ਵਾਲਾ ਹੈ ਯਾਰ ਜੋ ਸ਼ਰਮਿੰਦਗੀ ਵਾਲਾ ਵੀ ਸੁਣ ਲਓ ਯਾਰ, ਚੱਲ ਦੱਸ। ਸ਼ਰਮਿੰਦਗੀ ਵਾਲਾ ਵਾਕਿਆ ਨਾ ਪਤਾ ਕਿ ਉਸਤਾਦ ਜੀ ਮੈਂ ਨਾ ਨਹਿਰ ਤੇ ਖਲੋਤਾ ਨਹਿਰ ਦੇ ਵਿੱਚ ਕਿ ਉਹ ਉੱਤੇ ਨਹੀਂ ਯਾਰ ਨਹੀਂ ਨਹਿਰ ਤੇ ਨਹੀਂ ਜਿਵੇਂ ਖਲੋਂਦੇ ਲੋਕ ਰਾਤ ਨੂੰ। ਨਹੀਂ ਮੈਂ ਰਾਤ ਨੂੰ ਨਹਿਰ ਤੇ ਖਲੋਣਾ, ਨਹੀਂ ਰਾਤ ਨੂੰ ਨਹੀਂ ਸਾਜੀ ਦੁਪਹਿਰ ਦਾ ਟਾਈਮ ਦੁਪਹਿਰ ਨੂੰ ਵੀ ਖਲੋਣ। ਅੱਛਾ ਚਲੋ ਦੱਸ। ਆਹੋ ਦੋ ਬੰਦੇ ਹਨਾ ਬਹਿਸ ਕਰਨ ਦੇ, ਕਹਿੰਦਾ ਮੈਂ ਨਹਿਰ 'ਚ ਛਾਲ ਮਾਰ ਕੇ ਮਰ ਜਾਣਾ ਮੈਂ ਵੀ ਵੇਖਣਾ ਕੀ ਰਿਹਾ ਮਰ ਜਾਣਾ ਯਾਰ, ਇਹ ਉਹ ਜ਼ਿੰਦਗੀ ਤੋਂ ਤੰਗ ਹੈਗਾ ਬਹੁਤ ਜ਼ਿਆਦਾ। ਇਹਨੀ ਦੇਰ ਉਹਨਾਂ ਇੱਕ ਉਸਤਾਦ ਜੀ ਕੋਲ ਜਿਹਾ ਬੰਦਾ ਆਇਆ, ਕੀ ਹੁੰਦਾ ਪੁੱਤਰ ਕੀ ਮਸਲਾ ਹੈ, ਠੀਕ ਹੈ। ਉਹ ਕਹਿੰਦਾ ਬਾਬਾ ਜੀ ਪਰੇਸ਼ਾਨ ਹਾਂ। ਕਹਿੰਦਾ ਕੀ ਪਰੇਸ਼ਾਨੀ ਹੈ? ਮੈਂ ਤੈਨੂੰ ਦੱਸਾਂ ਕਿ ਤੂੰ ਮੈਨੂੰ ਦੱਸੇਂਗਾ। ਉਈ ਬਾਬਾ ਕਹਿੰਦਾ ਆਹੋ ਹਾਂ 19 ਕਦਮ ਨਾ ਇੱਧਰ ਨੂੰ ਟੁਰ ਕੇ ਵਾਪਸ ਆ ਗਏ। ਉਹ 19 ਕਦਮ ਟੁਰ ਕੇ ਵਾਪਸ ਆਇਆ। ਬਸ ਕਹਿੰਦਾ ਇੰਨੀ ਗੱਲ ਤੋਂ ਪਰੇਸ਼ਾਨ ਹੈ? ਕਹਿੰਦਾ ਹਾਂ ਬਾਬਾ ਜੀ ਨੇ ਨਾ ਉਸਤਾਦ ਜੀ ਉਹਨੂੰ 500 ਰੁਪਈਆ ਦਿੱਤਾ। ਕਹਿੰਦਾ ਬਾਬਾ ਜੀ ਤੁਹਾਨੂੰ ਤੇ ਪਤਾ ਮੇਰੀ ਪਰੇਸ਼ਾਨੀ ਦਾ, ਤੂੰ ਮੇਰੇ ਘਰ ਖਾਣ ਨੂੰ ਕੁਛ ਨਹੀਂ ਬੱਚਿਆਂ ਲਈ। ਕਹਿੰਦਾ ਨਹੀਂ ਮੈਂ ਤੈਨੂੰ ਦੱਸਿਆ, ਮੈਂ ਤੇਰਾ ਪਰਦਾ ਰੱਖਿਆ ਤੇ ਤੂੰ ਕਿਉਂ ਓਪਨ ਕਰਨ ਲਿਆ ਇਹਨਾਂ ਦੇ ਸਾਹਮਣੇ ਗੱਲ। ਉਹਨੇ ਕਿਹਾ ਜਦੋਂ ਮੈਂ ਜਿਹਦਾ ਪਰਦਾ ਰੱਖਿਆ ਤੇ ਤੇਰਾ ਰੱਖਿਆ ਤੇ ਤੂੰ ਕਿਉਂ ਦੱਸਣਿਆ? ਉਹ ਬਾਬਾ ਕਹਿੰਦਾ ਮੈਂ ਜੋ ਤੇਰਾ ਪਰਦਾ ਰੱਖਿਆ ਤੇ ਤੂੰ ਕਾਹਤੋਂ ਓਪਨ ਕਰਨ ਲਿਆ ਸਾਰੇ ਸਾਹਮਣੇ ਗੱਲ। ਤੇ ਉਹਨੇ ਨਾ 500 ਰੁਪਈਆ ਉਹਨਾਂ ਨੂੰ ਫੜਾਤਾ। ਕਹਿੰਦਾ ਬਾਬਾ ਜੀ ਮੈਨੂੰ ਨਾ ਇੰਨੇ ਨਹੀਂ ਚਾਹੀਦੇ, ਮੈਨੂੰ ਜ਼ਿਆਦਾ ਚਾਹੀਦੇ ਨੇ। ਅੱਛਾ ਕਹਿੰਦਾ ਜ਼ਿਆਦਾ ਹੀ ਨੋਟ ਕਰ ਗਈ ਤਾਂ ਆ ਗਈ। ਉਹਨੇ ਨਾ ਗੁੱਠਲੀ ਜਿਹਦੇ ਵਿੱਚ ਹੱਥ ਮਾਰਿਆ, ਉਹਨੂੰ ਨਾ ਜੀ ਭਰੇ ਨੋਟ ਫੜਾਤੇ। ਜੋ ਚਲਾ ਗਿਆ, ਹੁਣ ਜਿਹੜਾ ਨਾਲ ਦਾ ਕਰੈਕਟਰ ਰਹਿ ਗਿਆ ਕਹਿੰਦਾ ਬਾਬਾ ਜੀ ਇਹ ਤੁਹਾਨੂੰ ਇਹਨਾਂ ਦਾ ਪਤਾ ਹੈ ਨਾ, ਤੇ ਮੇਰਾ ਵੀ ਹੋਣਾ। ਮੇਰਾ ਵੀ ਦੱਸੋ। ਅੱਛਾ ਦੋ ਪਰੇਸ਼ਾਨੀਆਂ, ਕਹਿੰਦਾ ਇੱਕ ਤੂੰ ਆਪਣੇ ਭਰਾ ਵਾਸਤੇ ਪਰੇਸ਼ਾਨ ਹੈ ਤੇ ਦੂਜੀ ਵੀ ਤੈਨੂੰ ਦੱਸ ਤੇ ਦੇ। ਤੂੰ ਇਹ ਸੁਣ ਰਿਹਾ ਮੈਂ ਉਸਤਾਦ ਜੀ ਸੁਣ ਰਿਹਾ ਉਹਦੇ ਭਰਾ ਵਾਸਤੇ ਪਰੇਸ਼ਾਨ। ਅੱਛਾ ਭਰਾ ਵਾਸਤੇ ਪਰੇਸ਼ਾਨ ਹੈ, ਠੀਕ ਹੈ। ਇਧਰ ਜ਼ਰਾ ਟੁਰ ਕੇ ਆ ਤੂੰ ਦੱਸ ਸਾਨੂੰ ਰੰਗ ਕਿਹੜਾ ਇਹ ਨਿਕਲ ਆਇਆ ਤੇਰੀ, ਅੱਖਾਂ ਬੰਦ ਰੱਖੀ। ਉਹ ਇੰਜ ਟੁਰ ਕੇ ਗਿਆ ਵਾਪਸ ਆਇਆ, ਕਹਿੰਦਾ ਹਰਾ ਰੰਗ ਆਇਆ। ਕਹਿੰਦਾ ਲਾਹੌਰ ਫਿਰਦਾ ਪਿਆ ਤੇਰਾ ਭਰਾ, ਜਾ ਲੱਭ ਗਿਆ ਭੈੜਿਆ ਰਿਸ਼ਤੇਦਾਰਾਂ 'ਚ ਬੈਠਾ ਤੇ ਐਵੇਂ ਜ਼ਲੀਲ ਹੋਣੇ ਉਹਦੇ ਇੱਥੇ। ਉਹ ਕਹਿੰਦਾ ਬਾਬਾ ਜੀ ਉਹ ਦੂਸਰੇ ਵੀ ਪ੍ਰੋਬਲਮ ਜਿਹੜੀ ਹੈ ਨਾ ਉਹ ਵੀ ਮੈਨੂੰ ਦੱਸੋ ਬਸ। ਤੇਰੇ ਕੋਲ ਪੈਸੇ ਕਿੰਨੇ ਆ? ਉਹਨੂੰ 500 ਦਿੱਤਾ। ਕਹਿੰਦਾ ਇੰਨੀ ਤੇਰੀ ਜ਼ਰੂਰਤ ਨਹੀਂ, ਜ਼ਰੂਰਤ ਤੇਰੀ ਜ਼ਿਆਦਾ ਵਾ। ਉਹਨੇ 500 ਰੁਪਈਆ ਨਾਲ ਬਾਬੇ ਨੇ ਇੰਜ ਕਰਕੇ ਕਹਿੰਦਾ ਜਦੋਂ 19 ਕਦਮ ਟੁਰ ਗਿਆ ਹਮ ਜਾ ਤੇ ਵਾਪਸ ਆ। ਉਹ ਵੀ ਗਿਆ, ਵਾਪਸ ਆਇਆ। ਬਾਬਾ ਜੀ ਨੇ ਨਾ 10,000 ਰੁਪਇਆ ਉਹਨੂੰ ਦਿੱਤਾ ਤੇ ਚਲੇ ਗਏ। ਤੇ ਹੁਣ ਮੈਂ ਰਹਿ ਗਿਆ ਉਸਤਾਦ ਜੀ। ਤੇ ਹੁਣ ਉਸਤਾਦ ਜੀ ਮੈਂ ਵੀ ਤੁਹਾਨੂੰ ਪਤਾ ਹਰ ਬੰਦਾ ਹੀ ਇਸ ਤੋਂ ਪਰੇਸ਼ਾਨ ਹੈ। ਤੇ ਮੈਨੂੰ ਕਹਿੰਦਾ ਜੀ ਬੱਚਾ, ਮੈਂ ਕਿਹਾ ਤੁਹਾਨੂੰ ਪਤਾ ਹੀ ਹੋਣਾ। ਅਜੀ ਕਿਹਦੇ ਗੱਲ? ਮੈਂ ਕਿਹਾ ਬਾਬਾ ਜੀ ਤੁਹਾਨੂੰ ਪਤਾ ਹੀ ਹੋਣਾ ਕਿੰਨੇ ਪੈਸੇ ਆ ਤੇਰੇ ਕੋਲ? ਮੈਂ ਉਸਤਾਦ ਜੀ ਯਕੀਨ ਕਰੋ ਸਟੂਡੈਂਟ ਤੋਂ 1200 ਰੁਪਈਆ ਮੇਰੇ ਕੋਲ ਸੀ। 1200 ਰੁਪਈਆ। ਹਾਂਜੀ ਮੈਂ ਕਿਹਾ ਬਾਬਾ ਜੀ 1200 ਰੁਪਇਆ ਲਿਆ ਫੜਾ। ਮੈਂ ਨਾ ਬਾਬਾ ਜੀ ਨੂੰ ਪੈਸੇ ਫੜਾਏ ਨੇ। ਮੈਨੂੰ ਕਹਿੰਦਾ 19 ਕਦੋਂ ਮੈਂ ਨੂੰ ਜਾਣਾ, ਅੱਖਾਂ ਨਹੀਂ ਖੋਲਣੀਆਂ। ਮੈਂ ਉਸਤਾਦ ਜੀ ਪੈਰ ਨੂੰ ਗਿਆ ਤੇ ਪਿੱਛੇ ਕੋਈ ਬੰਦਾ ਨਾ ਬੰਦੇ ਦੀ ਰਾਤ। ਬਾਬੇ ਹੋਣੀ ਟਾਈਮ ਬਾਬੇ ਕਸਮ ਵਾਲੀ ਗੱਲ ਆ। ਉਹ ਮੇਰੇ ਬਾਬਾ ਉਨੀ ਕਦਮ ਵੀ ਉਹ ਮੇਰੇ 19 ਕਦਮ ਮੈਂ ਜਾਣਾ, 19 ਕਦਮ ਆ ਕੇ ਵਾਪਸ ਆਇਆ ਤੇ ਬਾਬਾ ਹੀ ਨਹੀਂ, ਕੋਈ ਵੀ ਨਹੀਂ ਹੈ ਯਾਰ। ਤੇ ਉਹ ਤਿੰਨੇ ਹੀ ਨਹੀਂ, ਨਹੀਂ ਹੈ ਬਾਬਾ ਵੀ ਨਹੀਂ, ਉਹ ਵੀ ਨਹੀਂ, ਉਹ ਵੀ ਨਹੀਂ, ਤੇ ਤੂੰ ਨਹਿਰ ਤੇ ਕੱਲਾ ਖੜਾ 1200 ਰੁਪਏ। ਵਾਹ ਜੀ ਓਏ, ਭਾਈ ਉਹਨਾਂ ਨੇ ਮੈਨੂੰ ਪੁਰਾਣੇ ਨਾਲ ਘੇਰਿਆ ਸੀ। ਉਹਨਾਂ ਨੇ ਨਹੀਂ ਘੇਰਿਆ, ਉਹਨਾਂ ਨੇ ਤੈਨੂੰ ਕੁਝ ਨਹੀਂ ਸੀ ਕਿਹਾ, ਉਹਨਾਂ ਨੇ ਤੈਨੂੰ ਬੁਲਾਇਆ ਵੀ ਨਹੀਂ। ਤੂੰ ਪੂਰੇ ਮਜ਼ੇ ਨਾਲ ਪਹਿਲੇ ਉਹਨਾਂ ਦੋਵਾਂ ਦੀ ਸਟੋਰੀ ਵੇਖੀ, ਫਿਰ ਤੂੰ ਅੱਗੇ ਹੋ ਕੇ ਕਿਹਾ ਬਾਬਾ ਜੀ। ਉਹਨੇ ਕਿਹਾ ਕੀ ਮਸਲਾ ਹੈ? ਤੁਹਾਨੂੰ ਪਤਾ ਹੀ ਹੈ। ਗੁੱਥਲੀ ਇੱਥੇ ਕਿ ਮੇਰੇ ਲਈ ਵੀ ਆਏਗੀ ਗੁੱਥਲੀ ਪੈਸੇ। ਯਾਰ ਮੇਰੇ ਜੇਨ ਚਾਹੀ ਮੈਂ ਕਿਹਾ ਚੱਲ ਯਾਰ ਮੈਨੂੰ ਕੋਈ ਪੈਸੇ ਦੇ, ਮੈਂ ਮੋਟਰਸਾਈਕਲ ਲੈ ਓਏ ਮੇਰੇ ਮੌਲਾ, ਲੋ ਜੀ ਇੱਕ ਛੋਟਾ ਜਿਹਾ ਕਸੋਟੀ, ਛੋਟਾ ਜਿਹਾ ਕਸੋਟੀ ਛੋਟੀ ਜੀ ਗੇਮ। 20 ਸਵਾਲ ਤੁਸੀਂ ਕਰ ਰਹੇ ਨੇ ਮੈਨੂੰ, 20 ਸਵਾਲ ਹੈ, ਤੁਸੀਂ ਬੰਦਾ ਲੱਭਣਾ। ਥੱਲੇ ਕਮੈਂਟਸ ਵਿੱਚ ਲੋਕੀ ਕਹਿ ਰਹੇ ਨੇ ਕਿ ਜਾਨੀ ਭਾਈ ਕੋਈ ਮਸ਼ਹੂਰ ਸ਼ਖਸੀਅਤ ਦੱਸਿਆ ਕਰੋ ਜਿਹੜੀ ਸਾਰਿਆਂ ਨੂੰ ਪਤਾ ਹੋਵੇ। ਅੱਛਾ ਤੋਂ ਆਈ ਦੋ ਸਵਾਬਤ ਵੀ ਰੱਖ ਲਓ ਕੋਈ। ਪੁਆਇੰਟ ਤੁਸੀਂ ਆਪਸ ਵਿੱਚ ਸਵਾਲ, ਅੱਛਾ 20 ਸਵਾਲ ਹੈ, 5 ਕਰਨੇ ਚਾਹ ਫੈਸਲ ਭਾਈ ਦੋ ਚਾਰ ਨੇ 5 ਕਰਨੇ ਨਹੀਂ ਭਾਈ। ਫੈਸਲ ਭਾਈ ਨਹੀਂ
ਨਹੀਂ ਯਾਰ 5 ਕਰਨੇ ਚਾਰਾਂ ਨੇ। 2 ਕਰ ਲਿਓ ਫੈਸਲ ਭਾਈ ਤੁਸੀਂ। ਉਹਦੀ ਕੀ ਵਜ੍ਹਾ ਤੁਸੀਂ ਬੇਤੁਕੇ ਸਵਾਲ ਕਰਦੇ ਮੇਰੀ ਗੱਲ ਸੁਣ ਲੈ ਨਾ ਤਾਂ- ਭਾਈ ਚਲੋ ਮੇਰੀ ਗੱਲ ਸੁਣੋ, 10 ਤੁਸੀਂ ਇਤਨੀ ਸਾਈਡ ਤੋਂ ਕਰਨੇ, 10 ਤੁਸੀਂ ਕਰਨਾ। ਹਾਂਜੀ। ਭਾਵੇਂ ਤੂੰ 10 ਕੱਲਾ ਕਰ ਲਾ, ਭਾਵੇਂ ਉਹ ਕਰ ਲਵੇ, ਭਾਵੇਂ ਤੂੰ 10 ਕਰ ਲਾ, ਭਾਵੇਂ ਕਰ Okay। 10 ਤੁਸੀਂ ਕਰਨੇ, 10 ਤੁਸੀਂ ਬੜਾ ਕਰਨੇ। ਸੋਹਣਾ ਇਨਸਾਨ। ਨਾ ਮੇਰੇ ਠੀਕ ਹੈ ਕੋਲ ਜੀ। ਜ਼ਿਆਦਾ ਪੜ੍ਹੇ ਲਿਖੇ ਹੋ ਇੱਥੇ ਤੁਸੀਂ, ਮੈਂ ਤੁਹਾਨੂੰ ਜੈਨੂਅਨ ਨਹੀਂ, ਉਹ ਗੱਲ ਠੀਕ ਹੈ। ਈਜ਼ੀ ਓਕੇ ਓਕੇ। ਲੋ ਜੀ, ਮੈਂ ਮੈਸੇਜ ਕਰ ਦੇਣਾ ਪਹਿਲੇ ਫਰੀਦ ਸਾਹਿਬ ਨੂੰ, ਤਾਂ ਕਿ ਫਰੀਦ ਸਾਹਿਬ ਇਹ ਨਾ ਕਹਿਣਗੇ ਜੀ ਬਾਅਦ ਚ ਮੈਂ ਬਦਲ ਲਿਆ। ਫੋਨ ਕਿੱਥੇ? ਤੇ ਫੋਨ ਨਹੀਂ ਤੁਸੀਂ ਦੇਖਣਾ, ਫੋਨ ਬਾਅਦ ਚ ਦੇਖਣਾ। ਸ਼ਖਸੀਅਤ ਮੈਸੇਜ ਕਰ ਦੇਣਾ ਮੈਂ, ਠੀਕ ਹੈ ਭੈਣ? ਠੀਕ। ਓਕੇ ਭੈਣ, ਚਲੋ ਜੀ। ਫੈਸਲ ਭਾਈ ਠੰਡਾ ਬੰਦਾ। ਹੈਲੋ ਭੈਣ। ਲੋ ਜੀ ਨਾਜ਼ਰੀਨ, ਟਾਈਮ ਸ਼ੁਰੂ ਹੋ ਗਿਆ ਤੁਹਾਡਾ ਕਸੌਟੀ ਦਾ। ਚਲੋ ਸ਼ੁਰੂ। ਜ਼ਿੰਦਾ ਜਾਂ ਮੁਰਦਾ? ਜ਼ਿੰਦਾ ਭੈਣ। ਇੱਕ। ਮਰਦ ਜਾਂ ਔਰਤ? ਮਰਦ। 2। ਫਨੂਨ ਲਤੀਫਾ ਨਾਲ ਸਕਾਫਤ ਨਾਲ ਫਨੂਨ ਲਤੀਫਾ ਮੀਡੀਆ ਟੈਪ ਨੂੰ ਕਹਿੰਦੇ ਨੇ। ਨਹੀਂ ਭੈਣ, 3 ਹੋ ਗਏ। ਮੀਡੀਆ ਅਦਾਕਾਰੀ ਵਿੱਚ ਸਾਰਾ ਕੁਝ ਆ ਜਾਂਦਾ ਫਦਾ। ਹਾਂ, ਅਦਾਕਾਰੀ, ਮੀਡੀਆ, ਅਦਾਕਾਰੀ, ਸਿੰਗਿੰਗ, ਹਾਂ ਨਹੀਂ ਉਹ ਚ ਨਹੀਂ। ਅੱਛਾ ਸਹਾਫੀ ਸ਼ਾਮਲ ਨਹੀਂ ਹੈ ਇਹਨਾਂ ਦੇ। ਸਾਫੀ ਨਹੀਂ। ਹਾਂ ਚਲੋ ਜੀ, 3 ਹੋ ਗਏ। ਅੱਛਾ ਪਾਕਿਸਤਾਨੀ? ਹਾਂਜੀ 4 ਹੋ ਗਏ। 4 ਹੋ ਗਏ। ਸਿਆਸਤ ਨਾਲ ਤਾਂ ਹਾਂਜੀ 5 ਹੋ ਗਏ। ਇਸ ਟਾਈਮ ਇਕਤਦਾਰ ਚ ਹੈ ਉਹਨਾਂ ਦੀ ਪਾਰਟੀ? ਨਹੀਂ 6 ਹੋ ਗਏ। ਪਾਰਟੀ ਨੂੰ ਲੀਡ ਕਰ ਰਹੇ? ਨਹੀਂ 7 ਹੋ ਗਏ। ਹੁਣ ਵੀ ਸਿਆਸਤ ਚ? ਹਾਂ 8 ਹੋ ਗਏ। ਹੋਰ ਕੁਝ ਨਹੀਂ। ਅੱਗੋਂ ਕਹੇ ਕੱਲ ਵੀ ਸਿਆਸਤ ਚ ਸੀ। 8 ਹੋ ਗਏ ਭਾਈ। ਅੱਛਾ। ਹਾਂਜੀ। ਉਹਨਾਂ ਦੇ ਕੋਈ ਪਿਓ ਵੀ ਸਿਆਸਤ 'ਚ ਯਾਨੀ ਮਰੂਸੀ ਸਿਆਸਤ ਕਰਦੇ ਆ ਰਹੇ? ਮੇਰਾ ਖਿਆਲ ਨਹੀਂ। ਨਹੀਂ ਯਾਨੀ ਕਿ ਖਾਨਦਾਨ ਮਸ਼ਹੂਰ ਕੱਲਾ ਨਹੀਂ ਹੀ ਹੈਗਾ ਉਹਨਾਂ ਦਾ, ਕਦੀ ਸੁਣਿਆ ਹੀ ਨਹੀਂ ਪਿਓ ਦਾ। ਖਾਨਦਾਨ ਜੋ ਕੱਲਾ ਹੀ ਹੈ। ਹਾਂ ਮੇਰਾ ਖਿਆਲ ਆ, ਅਗਰ ਹੋਏਗਾ ਤਾਂ ਬਹੁਤ ਮਾਈਨਰ, ਮਸ਼ਹੂਰ ਨਹੀਂ ਹੈਗਾ। ਯਾਨੀ ਤੁਹਾਨੂੰ ਵੀ ਨਹੀਂ ਪਤਾ ਹੋਣਾ, ਇਹ ਮੈਂ ਕਨਫਰਮ ਕਰ ਅੱਛਾ ਸਰ, ਉਹ ਉਹਨਾਂ ਦੀ ਉਮਰ 40 ਸਾਲ ਤੋਂ ਅਬਾਵ? ਅੱਬਾ ਹਾਂਜੀ। 10 ਸਵਾਲ ਹੋ ਗਏ ਭਾਈ। ਪੰਜਾਬ ਨਾਲ ਤਲਕ? ਹਾਂਜੀ 11 ਹੋ ਗਏ। ਇੰਤਕਾਲ ਕਰ ਗਏ ਕਿ ਹੈ? ਉਹ ਹੈ ਵਾਹ, ਮੈਂ ਇਹ ਨਹੀਂ ਸਵਾਲ ਹੈ ਉਹ। ਉਹਨੇ ਪਹਿਲੇ ਪੁੱਛ ਲਿਆ ਸੀ ਨਾ ਕਿ ਨਹੀਂ ਇੰਤਕਾਲ। ਕਿੰਨੇ ਹੋ ਗਏ ਸਵਾਲ? 9 10 11 11। ਪ੍ਰੀਤ ਭਾਈ ਇਸਲਾਮਾਬਾਦ ਵੀ ਪੰਜਾਬ ਚ ਹੀ ਆ ਪਿੰਡੀ? ਹਾਂ ਠੀਕ ਆ। ਗੈਰ ਸ਼ਾਦੀशुदा? ਹਾਂਜੀ 12। मैं तो क्या बंदा भाई प्लीज। ਗੈਰ ਸ਼ਾਦੀशुदा? हाँ जी हाँ जी। ये तो गलत है बात यार, ये तो आप आपकी की बात कर रहे हैं। ਦੱਸੋ ਨਾ ਦੱਸੋ ਯਾਰ। नहीं नहीं मेरी गल सुनो, मेरी गल सुनो, एक और ठहर गल जा, मैं ठहर जा, ਤੁਹਾਨੂੰ ठहर ਦੱਸਣਾ। जा। कन्फर्म करके है ਉਹਨਾਂ ਦੀ ਯਾਨੀ ਇੱਕ ਸੀਟ ਹੀ ਤਕਰੀਬਨ ਹੁੰਦੀ ਹੈ। ਹਾਂ 13। ਕੈਸਾ ਇਹਨਾਂ ਨੂੰ ਮੈਂ ਗੇੜਾ ਕੈਸਾ ਦਿੱਤਾ ਵੇਖੀ ਜਾਏਗੀ। ਅੱਛਾ 13। इधर उधर भी हो सकते सियासतदान, एक दो और भी रंग ਹਾਂ ਤੁਹਾਡਾ ਇਕੱਲਾ ਹੀ ਨਹੀਂ ਹੈਗਾ। हाँ है। ਉਹ ਜਿੱਤੇ ਵੀ ਹੈ? ओए नहीं सवाल है, चुप कर दे इस सवाल। ਕਿਉਂ ਇਹ ਕੀ ਗੱਲ ਹੋਈ ਜਦੋਂ ਨੇ ਕਰ ਲਿਆ ਤੇ? ਮੈਂ ਰਾਹ ਚ ਨਾ ਹਾਂਜੀ ਕਈ ਵਾਰੀ ਜਿੱਤੇ ਵੀ ਆ, ਕਈ ਵਾਰੀ ਹਾਰੇ ਵੀ ਆ। ਚਲੋ ਠੀਕ। ਚਲੋ ਜੀ ਕਿੰਨੇ ਹੋ ਗਏ ਸਵਾਲ? 13। तेरा सवाल प्रीत भाई थोड़ा जो है ना जरा अपनी पार्टी भी उन्होंने एक बनाई हुई। ਹਾਂਜੀ 14। ਸਿਰਕਾ ਨਫਰਾ ਹੋਈ ਨਹੀਂ। इमरान खान साहब की हुकूमत च उन्होंने कोई वजारत? ਹਾਂ 15। रेलवे की भी वजारत उन्होंने को रही? ਹਾਂ 16। वजीर इतलात भी रहे? ਹਾਂ 17। वजीर दाखिला भी रहे? 18। बिलावल साहब नाल कोई उन्होंने दी कोई अनबन? 19। यार, ਸ਼ੇਖ ਰਸ਼ੀਦ ਉਹ ਤਾਂ ਕਹਿ ਦੇ। ਸ਼ੇਖ ਰਸ਼ੀਦ ਸਾਹਿਬ ਕਹਿ ਹੀ ਦੇ ਬੇਟੇ ਮੁੱਤਰਾ। ਉਹ ਵੀ ਐਵੇਂ ਮੈਨੂੰ ਸ਼ਰਮਿੰਦਾ ਕਰੀ ਜਾ ਰਹੀ। मैं कहा भाई ਐਵੇਂ ਸ਼ਰਮਿੰਦਾ ਮੈਂ ਵੀ ਕਹਿ ਰਿਹਾ ਆਹੋ ਯਾਰ ਕਹਿ ਦੇ ਹੁਣ। ਜਿਹੜਾ ਕਹਿੰਦਾ ਸਟਾਰ ਵੇ ਕੇ ਸਵਾਦ ਮੈਂ ਵੀ ਕਹਦਾ ਭਾਜੀ ਸ਼ੇਖ ਰਸ਼ੀਦ ਦੀ ਗੱਲ ਕਰ ਰਹੇ। मैं कहा वीर ਤੁਹਾਡਾ ਤੇ ਭਾਰ ਬਣੇ ਕਿ ਬੜਾ ਔਖਾ ਆਹੋ। ਬੰਦਾ। ਅੱਜ ਸਾਨੂੰ ਵੀ ਕਸੋਟੀ ਖੇਡਣ ਦਾ ਮੌਕਾ ਦਿਆ ਕਰੋ, ਅਸੀਂ ਵੀ ਖੇਡ ਨਹੀਂ ਸਕਦੇ। ਮੈਂ ਅਰਖੀ ਤੇ ਕਿਉਂਕਿ ਮੈਂ ਟਾਈਮ ਸ਼ਾਰਟ ਸੀ ਨਾ ਤੇ ਮੈਂ ਕਿਹਾ ਜਲਦੀ ਦੀ ਮੁਕਾਵਾਂ ਕਿਸ ਮੈਂ ਤੁਹਾਨੂੰ ਐਸਾ ਕਰੈਕਟਰ ਲੈ ਕੇ ਆਉਣਾ ਵਾ। ਚਲੋ ਮੈਂ ਕਹਿੰਦਾ ਤੁਸੀਂ 2500 ਸਵਾਲਾਂ 'ਚ ਵੀ ਨਹੀਂ ਲੱਭ ਸਕਣਾ। ਚਲੋ ਠੀਕ। ਦੇਖਣਾ ਹਾਂ ਤੁਸੀਂ। ਲੋ ਜੀ ਨਾਜ਼ਰੀਨ ਆਪਣਾ ਬਹੁਤ ਖਿਆਲ ਰੱਖਣਾ। ਅਗਲੇ ਪ੍ਰੋਗਰਾਮ ਤੁਹਾਡਾ ਫਿਰ ਮੁਲਾਕਾਤ ਹੋਏਗੀ। ਇੱਕ ਗੱਲ ਸੁਣ ਲਓ ਕਿ ਜਿਹੜੇ ਆਪਣੇ ਤੁਸੀਂ ਮਤਲਬ ਜਿੰਨੀ ਮੁਹੱਬਤ ਨਾ ਆਪਣੀ ਸਾਡੀ ਇਹਦੇ ਵਿੱਚ ਇਹ ਤੇ ਹੋ ਸਕਦਾ ਹੈ ਕਿ ਯਾਰ ਇਹ ਪ੍ਰੋਗਰਾਮ ਮਾੜਾ ਰਿਹਾ, ਇਹ ਫਿੱਕਾ ਸੀ, ਇਹ ਮਿੱਠਾ ਸੀ। ਇਹ ਲਾਈਫ ਆ, ਦਿਮਾਗ ਆ, ਚੱਲਦੇ ਚੱਲਦੇ ਵਾਧੇ ਘਾਟੇ ਹੁੰਦੇ ਰਹਿੰਦੇ ਨੇ, ਲੇਕਿਨ ਸਾਥ ਨਹੀਂ ਸਾਡਾ ਛੱਡਣਾ। ਠੀਕ, ਬਿਲਕੁਲ ਸਹੀ ਗੱਲ। ਸਾਥ ਜ਼ਰੂਰੀ ਹੈ। ਅਗਰ ਤੇ ਪ੍ਰੋਗਰਾਮਾਂ ਦਾ ਕਰਕੇ ਨਾ ਕਿ ਪ੍ਰੋਗਰਾਮ ਅੱਛੇ ਨੇ ਤੇ ਅਸੀਂ ਤੁਹਾਡੇ ਨਾਲ ਆ, ਨਹੀਂ ਤੇ ਅੱਛੇ ਨਹੀਂ ਤੇ ਅਸੀਂ ਅੱਛੇ ਵੇਖਣ ਵਾਲਿਆਂ ਦੇ ਪਾਸੇ ਚੱਲੇ ਤੁਹਾਨੂੰ ਫਾਰਗ। ਸਾਨੂੰ ਇਹੋ ਜਿਹਾ ਸਾਥ ਨਹੀਂ ਚਾਹੀਦਾ ਭਾਈ, ਸਿੱਧੀ ਗੱਲ। ਸਾਨੂੰ ਚਾਹੀਦਾ ਸਾਥ ਜਿਹੜਾ ਸਾਡੇ ਨਾਲ ਮੁਹੱਬਤ ਕਰੇ ਕਿ ਅਸੀਂ ਜੋ ਕਰ ਰਹੇ ਹਾਂ
ਕਿ ਯਾਰ ਇਹ ਮਾੜਾ ਕਰਨ ਚੰਗਾ ਕਰਨ ਸਾਨੂੰ ਥੱਲੇ ਦੱਸਣ। ਤੇ ਨਾਜ਼ਰੀਨ ਤੁਸੀਂ ਲਵ ਯੂ ਯਾਰ, ਤੁਸੀਂ ਵੈਸੇ ਜਿੰਨਾ ਪਿਆਰ ਦਿੰਦੇ ਹੋ ਕਸਮ ਮੈਂ ਹਰ ਜਗ੍ਹਾ ਤੇ ਤੁਸੀਂ ਦੇਖਿਆ ਦੁਬਈ ਹੋਵਾਂ ਕਿੱਥੇ ਹੋਵਾਂ ਮੈਂ ਹਰ ਜਗ੍ਹਾ ਤੇ ਮੈਂ ਇਦਾਂ ਹੀ ਹੁੰਦਾ ਜਿਵੇਂ ਤੁਸੀਂ ਮੇਰੇ ਨਾਲ ਹੋ। ਪੁੱਤਰ ਮੇਰਾ ਪੁੱਤਰ ਨਿਕਲ ਜਾ, ਸ਼ਾਬਾਸ਼ ਚੱਲ ਛੇਤੀ ਕਰ ਛੇਤੀ, ਸ਼ਾਬਾਸ਼ ਉੱਠ ਚੱਲ, ਸ਼ਾਬਾਸ਼ ਚੱਲ ਚੱਲ। ਰਿਆਜ਼ ਦਾ ਟਾਈਮ ਤੇ ਹੋਰ ਕੀ ਮੈਨੂੰ ਵੀ ਰਿਆਜ਼ ਦਾ ਟਾਈਮ ਉਸਤਾਦ ਜੀ 350 ਰੁਪਏ ਦੇ ਦਿਓ ਮੇਰਾ। ਰਿਆਜ਼ ਕਰੋਗੇ। ਮੈਂ ਕੱਲ ਵੀ ਇੱਕ ਬੰਦੇ ਨੇ ਮੈਨੂੰ ਬੁਲਾਇਆ, ਮੈਂ ਉਹਦੇ ਛੁੱਟੀਆਂ ਮਾਰਦੀਆਂ।